वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਆਪ ਸਭ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਸਪੈਸ਼ਲ ਪੈਨਲ ਡਿਸਕਸ਼ਨ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਕਸ਼ਮੀਰ ਦੇ ਇਸ਼ੂ ਤੇ ਜਿਹੜੀ ਵਿਚਾਰ ਚਰਚਾ ਹੈ ਉਹ ਕੀਤੀ ਹੈ ਇਸ ਸ਼ੋਅ ਦੇ ਵਿੱਚ। ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ 14 ਅਗਸਤ ਦੀ ਜਿਹੜੀ ਸ਼ਾਮ ਹੈ ਇੱਥੇ ਨਿਊਯਾਰਕ ਦੇ ਵਿੱਚ ਅਸੀਂ ਦੇਖ ਰਹੇ ਹਾਂ ਤੇ 14 ਅਗਸਤ ਦਾ ਜਿਹੜਾ ਦਿਨ ਹੈ ਜਿੱਥੇ ਪਾਕਿਸਤਾਨ ਦਾ ਆਜ਼ਾਦੀ ਦਿਨ ਹੈ ਉਸੇ ਨੂੰ ਮੁੱਖ ਰੱਖਦਿਆਂ ਹੋਇਆਂ ਪਾਕਿਸਤਾਨ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਜਿਹੜਾ ਇੰਡੀਆ ਵੱਲੋਂ ਧਾਰਾ 370 ਖਤਮ ਕਰਨ ਤੋਂ ਬਾਅਦ ਕਸ਼ਮੀਰ ਦਾ ਸਪੈਸ਼ਲ ਸਟੇਟਸ ਖਤਮ ਕੀਤਾ ਗਿਆ ਤੇ ਕਸ਼ਮੀਰੀਆਂ ਦੇ ਹੱਕ ਦੇ ਵਿੱਚ ਜਾਂ ਕਸ਼ਮੀਰ ਦੇ ਨਾਲ ਯਕਜਹਿਤੀ ਦਾ ਇਜ਼ਹਾਰ ਕਰਦਿਆਂ ਕਸ਼ਮੀਰ ਸੋਲੀਡੈਰਿਟੀ ਡੇ ਜਿਹੜਾ ਹੈ ਮਨਾਉਣ ਦੀ ਗੱਲ ਜਿਹੜੀ ਪਾਕਿਸਤਾਨ ਵੱਲੋਂ 14 ਅਗਸਤ ਨੂੰ ਕੀਤੀ ਗਈ ਸੀ। ਸੋ ਉਹਨਾਂ ਨੇ ਇਹ ਗੱਲ ਤਸਲੀਮ ਕੀਤੀ ਸੀ ਕਿ ਅਸੀਂ ਜਿਹੜਾ 14 ਅਗਸਤ ਦਾ ਦਿਨ ਹੈ ਪਾਕਿਸਤਾਨ ਦਾ ਇੰਡੀਪੈਂਡੈਂਸ ਡੇ ਹੈ ਉਹਨੂੰ ਕਸ਼ਮੀਰ ਸੋਲੀਡੈਰਿਟੀ ਡੇ ਦੇ ਤੌਰ ਤੇ ਅਸੀਂ ਮਨਾਵਾਂਗੇ, ਜਿਹੜਾ ਕਿ ਅੱਜ ਮਨਾਇਆ ਗਿਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੋਰਾਂ ਵੱਲੋਂ ਆਜ਼ਾਦ ਕਸ਼ਮੀਰ ਦੇ ਵਿੱਚ ਜਿਹੜੀ ਅਸੈਂਬਲੀ ਹੈ ਮੁਜ਼ੱਫਰਾਬਾਦ ਦੇ ਵਿੱਚ ਉੱਥੇ ਜਾ ਕੇ ਉਹਨਾਂ ਨੇ ਆਪਣਾ ਜਿਹੜਾ ਐਡਰੈਸ ਹੈ ਉਹ ਦਿੱਤਾ, ਕਸ਼ਮੀਰੀਆਂ ਨੂੰ ਐਡਰੈਸ ਕੀਤਾ ਤੇ ਦੁਨੀਆ ਭਰ ਦੇ ਵਿੱਚ ਜਿਹੜੀਆਂ ਇਸ ਵਕਤ ਮੀਡੀਆ ਆਊਟਲੈਟਸ ਨੇ ਉਹਨਾਂ ਦੀਆਂ ਜਿਹੜੀਆਂ ਨਜ਼ਰਾਂ ਨੇ ਉਹ ਕਸ਼ਮੀਰ ਦੇ ਵਿੱਚ ਟਿਕੀਆਂ ਹੋਈਆਂ ਨੇ, ਕਸ਼ਮੀਰ ਦੇ ਉੱਤੇ ਟਿਕੀਆਂ ਹੋਈਆਂ ਨੇ ਕਿਉਂਕਿ ਕਸ਼ਮੀਰ ਜਿਵੇਂ ਕਿ ਵਰਲਡ ਲੀਡਰਸ ਨੇ ਵੀ ਕਈ ਵਾਰ ਇਸ ਗੱਲ ਦੀ ਤਾਕੀਦ ਕੀਤੀ ਹੈ ਕਿ ਇਸ ਵਕਤ ਕਸ਼ਮੀਰ ਜਿਹੜਾ ਹੈ ਉਹ ਨਿਊਕਲੀਅਰ ਫਲੈਸ਼ ਪੁਆਇੰਟ ਬਣਿਆ ਹੋਇਆ। ਭਾਰਤ ਤੇ ਪਾਕਿਸਤਾਨ ਦੇ ਜਿਹੜੇ ਰਿਲੇਸ਼ਨਸ ਨੇ ਉਹਨਾਂ ਦੇ ਦਰਮਿਆਨ ਉਹਨਾਂ ਦੇ ਵਿੱਚ ਜਿਹੜੀ ਇਹ ਸਥਿਤੀ ਹੈ ਤਣਾਅਪੂਰਨ ਤੋਂ ਵੱਧ ਕੇ ਜੰਗ ਤੱਕ ਵੀ ਜਾ ਸਕਦੀ ਹੈ। ਇਸ ਗੱਲ ਦਾ ਇਸ਼ਾਰਾ ਇਮਰਾਨ ਖਾਨ ਹੋਰਾਂ ਨੇ ਅੱਜ ਆਪਣੀ ਸਪੀਚ ਦੇ ਵਿੱਚ ਵੀ ਕੀਤਾ। ਸੋ ਜਿੱਥੇ ਅਸੀਂ ਇੰਡੀਆ ਦਾ ਰਿਐਕਸ਼ਨ ਦੇਖ ਰਹੇ ਹਾਂ ਟਸ ਤੋਂ ਮਸ ਨਾ ਹੋਣ ਵਾਲਾ ਹੈ, ਉੱਥੇ ਹੀ ਜਦੋਂ ਇੰਟਰਨੈਸ਼ਨਲ ਕਮਿਊਨਿਟੀ ਦੀ ਗੱਲ ਕਰਦੇ ਹਾਂ ਉਹ ਯੂਨਾਈਟਿਡ ਨੇਸ਼ਨਸ ਹੋਵੇ, ਅਮਰੀਕਾ ਹੋਵੇ, ਚਾਈਨਾ ਹੋਵੇ, ਬੜਾ ਹੀ ਮੱਠਾ ਜਿਹੜਾ ਰਿਸਪੌਂਸ ਹੈ ਕਸ਼ਮੀਰ ਦੇ ਇਸ਼ੂ ਤੇ ਉਹ ਦੇਖਣ ਨੂੰ ਮਿਲ ਰਿਹਾ। ਕੋਈ ਵੀ ਜੇ ਅਸੀਂ ਕਹਿਣਾ ਹੋਵੇ ਵੀ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ ਜਾਂ ਨਹੀਂ ਨਜ਼ਰ ਆ ਰਿਹਾ ਕਸ਼ਮੀਰ ਦੀ ਜਿਹੜੀ ਪ੍ਰੋਬਲਮ ਹੈ ਉਹਦੇ ਸੋਲੂਸ਼ਨ ਦੇ ਤੌਰ ਤੇ। ਸੋ ਇੱਕ ਫੈਕਟਰ ਜਿਹੜਾ ਪੰਜਾਬ ਦੀ ਅਸੀਂ ਜਦੋਂ ਦੇਖਦੇ ਹਾਂ ਕਿ ਪੰਜਾਬ ਵੱਲੋਂ ਕਸ਼ਮੀਰ ਦੇ ਨਾਲ ਇਕਮੁੱਠਤਾ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ 15 ਅਗਸਤ ਦਾ ਜਿਹੜਾ ਕੱਲ ਇੱਥੇ ਹੋਣੀ ਹੈ। ਸੋ ਦੁਨੀਆ ਭਰ ਦੇ ਵਿੱਚ ਜਿਹੜੀ ਸਿੱਖ ਕੌਮ ਹੈ ਉਹਦੇ ਵੱਲੋਂ ਜਿੱਥੇ ਭਾਰਤ ਦੇ ਆਜ਼ਾਦੀ ਦਿਵਸ ਨੂੰ ਨਕਾਰਦਿਆਂ ਪ੍ਰੋਟੈਸਟ ਇੰਡੀਅਨ ਕੌਂਸੂਲੇਟਸ ਦੇ ਬਾਹਰ ਰੱਖੇ ਗਏ ਆ, ਜਿਹੜਾ ਨਿਊਯਾਰਕ ਦੇ ਵਿੱਚ ਪ੍ਰੋਟੈਸਟ ਹੋਣਾ, ਪ੍ਰੋਟੈਸਟ ਇੰਡੀਅਨ ਮਿਸ਼ਨ ਤੋਂ ਸ਼ੁਰੂ ਹੋ ਕੇ ਮਾਰਚ ਯੂਨਾਈਟਿਡ ਨੇਸ਼ਨਸ ਦੇ ਹੈੱਡਕੁਆਰਟਰਸ ਤੱਕ ਜਾਣਾ, ਉੱਥੇ ਖਾਲਿਸਤਾਨ ਦਾ ਝੰਡਾ ਜਿੱਥੇ ਲਹਿਰਾਇਆ ਜਾਣਾ ਉੱਥੇ ਹੀ ਨਾਲ ਕਸ਼ਮੀਰੀਆਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਦਿਆਂ ਖਾਲਿਸਤਾਨ ਦੇ ਨਾਲ ਕਸ਼ਮੀਰ ਦਾ ਝੰਡਾ ਵੀ ਲਹਿਰਾਇਆ ਜਾਵੇਗਾ। ਸੋ ਇਹ ਇੱਕ ਜਿਹੜੀ ਵੱਡੀ ਡਿਵੈਲਪਮੈਂਟ ਹੈ ਉਹ ਕੱਲ ਨੂੰ ਇੱਥੇ ਨਿਊਯਾਰਕ ਦੀ ਧਰਤੀ ਤੇ ਹੋਣ ਜਾ ਰਹੀ ਹੈ। ਸੋ ਇਨ੍ਹਾਂ ਹੀ ਡਿਵੈਲਪਮੈਂਟਸ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ। ਜਿੱਥੇ ਕਸ਼ਮੀਰ ਸੈਂਟਰਿਕ ਗੱਲਬਾਤ ਹੋਵੇਗੀ ਉੱਥੇ ਹੀ ਓਵਰਆਲ ਇਹ ਜਿਹੜੀ ਸਿਚੁਏਸ਼ਨ ਹੈ ਕਿਸ ਡਾਇਰੈਕਸ਼ਨ ਵੱਲ ਜਾ ਸਕਦੀ ਹੈ ਇਹਦੇ ਤੇ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਸਲੀਮ ਮਲਿਕ ਸਾਹਿਬ ਜਿਹੜੇ ਕਿ ਸੀਨੀਅਰ ਜਰਨਲਿਸਟ ਨੇ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਾਡੇ ਨਾਲ ਇਸ ਵਕਤ ਸਟੂਡੀਓ ਦੇ ਵਿੱਚ ਮੌਜੂਦ ਨੇ। ਆਓ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਮਲਿਕ ਸਾਹਿਬ ਤੁਹਾਡਾ ਸਵਾਗਤ ਹੈ। ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ। अस्सलाम वालेकुम। वाहिगुरू जी का खालसा वाहिगुरू जी की फतेह जी। ਮਲਿਕ ਸਾਹਿਬ ਸ਼ੁਰੂਆਤ ਕਰੀਏ ਜਿੱਥੇ ਅਸੀਂ ਮੈਂ ਕਸ਼ਮੀਰ ਸੋਲੀਡੈਰਿਟੀ ਡੇ ਤੋਂ ਸ਼ੁਰੂਆਤ ਕਰਨੀ ਚਾਹੂੰਗਾ। ਜਿਵੇਂ ਪਾਕਿਸਤਾਨ ਵੱਲੋਂ ਇਹ ਗੱਲ ਤਸਲੀਮ ਕੀਤੀ ਗਈ ਕਿ ਅਸੀਂ ਕਸ਼ਮੀਰ ਦੇ ਨਾਲ ਯਕਜਹਿਤੀ ਦਾ ਇਜ਼ਹਾਰ ਕਰਦੇ ਹਾਂ, ਕਸ਼ਮੀਰ ਸੋਲੀਡੈਰਿਟੀ ਡੇ ਅੱਜ ਦੁਨੀਆ ਭਰ ਦੇ ਵਿੱਚ ਜਿੱਥੇ ਮਨਾਇਆ ਗਿਆ, ਕਸ਼ਮੀਰ ਦੀ ਸਿਚੁਏਸ਼ਨ ਤੇ ਇੰਟਰਨੈਸ਼ਨਲ ਕਮਿਊਨਿਟੀ ਦਾ ਕਿੱਦਾਂ ਦਾ ਰਿਸਪੌਂਸ ਹੈ ਜਾਂ ਓਵਰਆਲ ਖਾਸ ਤੌਰ ਤੇ ਪਾਕਿਸਤਾਨ ਇਸ ਨੂੰ ਕਿਵੇਂ ਲੈ ਰਿਹਾ ਹੈ, ਕੀ ਸਮਝਦੇ ਹੋ ਕਿੰਨਾ ਕੁ ਠੋਸ ਨਜ਼ਰ ਆ ਰਿਹਾ ਹੈ ਇਸ ਵਕਤ ਕਸ਼ਮੀਰ ਦਾ ਇਸ਼ੂ? देखो 5 अगस्त ਜਦੋਂ ਮੋਦੀ ਸਰਕਾਰ ਨੇ ਧਾਰਾ 370 ਜਿਹੜੀ ਆ ਉਹਦਾ ਖਾਤਮਾ ਕੀਤਾ ਲੋਕ ਸਭਾ ਦੇ ਅੰਦਰ ਤੇ ਉਹਦੇ ਬਾਅਦ ਕਸ਼ਮੀਰ ਦਾ ਜਿਹੜਾ ਸਪੈਸ਼ਲ ਸਟੇਟਸ ਸੀ ਉਹ ਖਤਮ ਹੋ ਗਿਆ ਤੇ 5 ਅਗਸਤ ਤੋਂ ਲੈ ਕੇ ਅਗਰ ਅੱਜ ਦੇਖੀਏ ਤੇ ਤਕਰੀਬਨ 9 ਦਿਨ ਹੋ ਗਏ ਆ। 9 ਦਿਨਾਂ ਦੇ ਅੰਦਰ ਬੇਸ਼ੁਮਾਰ ਫੇਕ ਸਟੋਰੀਜ਼ ਵੀ ਸਾਹਮਣੇ ਆਈਆਂ ਤੇ ਟਰੂ ਸਟੋਰੀਜ਼ ਵੀ ਸਾਹਮਣੇ ਆਈਆਂ ਤੇ ਖਾਸ ਤੌਰ ਤੇ ਅੱਜ ਚੁੱਕੇ ਪਾਕਿਸਤਾਨ ਦਾ ਯੌਮ ਆਜ਼ਾਦੀ 14 ਅਗਸਤ ਸੀ ਤੇ ਆਜ਼ਾਦੀ ਮੈਂ ਹਮੇਸ਼ਾ ਕਿਹਾ ਕਿ ਉਹ ਨੇਜ਼ੇ ਦੀ ਨੋਕ ਤੇ ਲਿੱਤੀ ਜਾਂਦੀ ਆ ਤੇ ਉਹ ਕੌਮਾਂ ਜਿਹੜੀਆਂ ਇਹ ਵੱਲ ਜਾਣ ਲੈਂਦੀਆਂ ਤੇ ਫਿਰ ਉਹੀ ਇਨਕਲਾਬ ਬਰਪਾ ਕਰਦੀਆਂ। ਤੇ ਅੱਜ ਇਮਰਾਨ ਖਾਨ ਨੇ ਜਿਹੜੀ ਸਭ ਤੋਂ ਅੱਛੀ मैं समझदा कि
ਜਿਹੜੀ ਮੂਵ ਕੀਤੀ ਉਹ ਹੈ ਕਿ ਪਾਕਿਸਤਾਨ ਦਾ ਜਿਹੜਾ ਆਜ਼ਾਦ ਕਸ਼ਮੀਰ ਹੈ ਉਹਨਾਂ ਦੀ ਆਪਣੀ ਅਸੈਂਬਲੀ ਹੈ, ਆਪਣਾ ਪ੍ਰਾਈਮ ਮਿਨਿਸਟਰ ਹੈ, ਪ੍ਰੈਜ਼ੀਡੈਂਟ ਹੈ, ਸਪੀਕਰ ਹੈ, ਤੇ ਉਹ ਮੁਜ਼ੱਫਰਾਬਾਦ ਚਲੇ ਗਏ। ਮੁਜ਼ੱਫਰਾਬਾਦ ਦੇ ਅੰਦਰ ਆਜ਼ਾਦ ਕਸ਼ਮੀਰ ਦੀ ਅਸੈਂਬਲੀ ਦੇ ਅੰਦਰ ਖਿਤਾਬ ਕੀਤਾ ਤੇ ਉਹਨਾਂ ਨੇ ਇਹ ਕਿਹਾ ਕਿ ਸਾਡਾ ਤੇ ਭਾਰਤ ਦਾ ਫਰਕ ਇਹ ਆ ਕਿ ਉਹ ਆਪਣੀ ਜਿਹੜੀ ਆਈਡੀਓਲੋਜੀ ਹੈ ਉਹਨੂੰ ਮੁਸੱਲਤ ਕਰਨਾ ਚਾਹੁੰਦੇ ਆ, ਜਦੋਂ ਕਿ ਮੈਂ ਇਹ ਸਮਝਦਾ ਸੀ ਕਿ ਸਾਡੇ ਬਹੁਤ ਸਾਰੇ ਮੁੱਦੇ ਜਿਹੜੇ ਆ ਉਹ ਸਾਂਝੇ ਆ, ਜਿਹਦੇ ਅੰਦਰ ਉਹਨਾਂ ਨੇ ਅਨਐਮਪਲੋਇਮੈਂਟ, ਬੇਰੁਜ਼ਗਾਰੀ, ਕਲਾਈਮੇਟ ਚੇਂਜ ਤੇ ਟ੍ਰੇਡ ਤੇ ਹੋਰ ਇੱਕ ਦੋ ਹੋਰ ਵੀ ਕਿਹਾ ਕਿ ਇਹ ਉਹ ਸਾਂਝੇ ਮੁੱਦੇ ਆ ਜਿਸ ਤੇ ਮੈਂ ਸਮਝਦਾ ਸੀ ਕਿ ਮੈਂ ਜਦੋਂ ਦਾ ਪ੍ਰਧਾਨ ਮੰਤਰੀ ਬਣਿਆ ਪਾਕਿਸਤਾਨ ਦਾ ਤੇ ਮੈਂ ਭਾਰਤ ਦੇ ਨਾਲ ਇਹ ਵੀ ਸੀ ਕਿ ਮੈਂ ਕਿਹਾ ਸੀ ਕਿ ਤੁਸੀਂ ਇੱਕ ਕਦਮ ਅੱਗੇ ਵਧੋਗੇ ਤੇ ਮੈਂ ਦੋ ਕਦਮ ਅੱਗੇ ਆਵਾਂਗਾ। ਲੇਕਿਨ ਉਹਦੇ ਬਾਅਦ ਸਾਨੂੰ ਪੁਲਵਾਮਾ ਤੇ ਬਾਲਾਕੋਟ ਦੀ ਜਿਹੜੀ ਉਹ ਫੇਕ ਸਰਜੀਕਲ ਸਟ੍ਰਾਈਕ ਹੈ ਉਹ ਸਾਨੂੰ ਵੇਖਣੀ ਪਈ ਤੇ ਉਹਦੇ ਬਾਅਦ ਅਸੀਂ ਆਪਣੀ ਨੈਸ਼ਨਲ ਇੰਟੈਗ੍ਰਿਟੀ ਤੇ ਅਸੀਂ ਫਿਰ ਉਹਨਾਂ ਨੂੰ ਦੱਸਿਆ ਕਿ ਅਸੀਂ ਜ਼ਿੰਦਾ ਕੌਮ ਹੈ ਤੇ ਆਜ਼ਾਦ ਕਸ਼ਮੀਰ ਦੀ ਅਸੈਂਬਲੀ ਦੇ ਅੰਦਰ ਹੀ ਆਜ਼ਾਦ ਕਸ਼ਮੀਰ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਰਾਜਾ ਫਾਰੂਕ ਹੈਦਰ ਸਾਹਿਬ, ਉਹਨਾਂ ਨੇ ਵੀ ਬੜੀ ਜਜ਼ਬਾਤੀ ਤਕਰੀਰ ਕੀਤੀ ਕਿ ਮੈਂ ਚਾਹੁੰਦਾ ਕਿ ਮਰਨ ਤੋਂ ਪਹਿਲਾਂ ਮੈਂ ਉਹ ਜਿਹੜੀ ਲਾਈਨ ਹੈ ਜਿਹਨੂੰ ਲਾਈਨ ਆਫ ਕੰਟਰੋਲ ਉਹ ਕਦੀ ਤਸਲੀਮ ਨਹੀਂ ਕਰਦੇ ਸੀ ਬਲਕਿ ਉਹ ਸੀਜ਼ ਫਾਇਰ ਲਾਈਨ ਤਸਲੀਮ ਕਰਦੇ ਸੀ ਤੇ ਉਹ ਕਹਿੰਦੇ ਕਿ ਕੋਸ਼ਿਸ਼ ਹੈ ਕਿ ਮੈਂ ਯਾਨੀ ਕਸ਼ਮੀਰ ਇੱਕ ਹੋ ਜਾਏ। ਇਹ ਹੋ ਨਹੀਂ ਸਕਦਾ ਕਿ ਇੱਕ ਬਾਜ਼ੂ ਇੱਧਰ ਹੋਏ ਤੇ ਇੱਕ ਬਾਜ਼ੂ ਉੱਧਰ ਹੋਏ, ਲੇਕਿਨ ਇਹ ਕਿ ਜਿਸਾ ਤੁਸੀਂ ਸਵਾਲ ਕੀਤਾ ਕਿ ਇੰਟਰਨੈਸ਼ਨਲ ਵਰਲਡ, ਦੇਖੋ ਇੰਟਰਨੈਸ਼ਨਲ ਵਰਲਡ ਦਾ ਜਿਹੜਾ ਰਵੱਈਆ ਹੈ ਉਹ ਇਸ ਕਰਕੇ 9 ਦਿਨਾਂ ਦੇ ਅੰਦਰ ਉਹ ਐਕਸਪੈਕਟੇਸ਼ਨ ਜਿਹੜੀ ਇੱਕ ਆਮ ਜਜ਼ਬਾਤੀ ਪਾਕਿਸਤਾਨੀ, ਕਸ਼ਮੀਰੀ ਜਾਂ ਕੋਈ ਵੀ ਕਿਸੇ ਵੀ ਮੁਲਕ ਦਾ ਉਹ ਸੋਚਦਾ ਹੈ ਕਿ ਫੌਰਨ ਉਹਦਾ ਇਨਪੁਟ ਆਏ ਤੇ ਰਾਜਨੀਤੀ ਔਰ ਇੰਟਰਨੈਸ਼ਨਲ ਰਾਜਨੀਤੀ ਦੇ ਅੰਦਰ ਜਾਂ ਇੰਟਰਨੈਸ਼ਨਲ ਪੋਲਿਟਿਕਸ ਦੇ ਅੰਦਰ ਆਊਟਪੁੱਟ ਉਹਨਾਂ ਜਲਦੀ ਨਹੀਂ ਆਉਂਦਾ ਅਨਲੈਸ ਕਿ ਤੁਸੀਂ ਬਹੁਤ ਜ਼ਿਆਦਾ ਇਕਨੋਮਿਕਲ ਯਾਨੀ ਪਾਵਰ ਹੋ। ਤੇ ਮੈਂ ਪਹਿਲੇ ਵੀ ਕਿਹਾ ਸੀ ਕਿ ਇੰਟਰਨੈਸ਼ਨਲ ਰਿਲੇਸ਼ਨ ਦੀ ਜਿਹੜੀ ਟਰਮੀਨੋਲੋਜੀ ਸੀ ਉਹ ਖਤਮ ਹੋ ਚੁੱਕੀ ਹੈ। ਹੁਣ ਇਹ ਇਕਨੋਮਿਕ ਰਿਲੇਸ਼ਨ ਵਰਲਡ ਹੈ। ਇਹਦੇ ਅੰਦਰ ਤੁਸੀਂ ਕਿੱਥੇ ਖੜੇ ਹੋ, ਅਗਰ ਤੁਸੀਂ G7 ਦੇ ਅੰਦਰ ਨਹੀਂ ਹੋ ਜਾਂ G20 ਦੇ ਅੰਦਰ ਤੁਸੀਂ ਨਹੀਂ ਹੋ ਤੇ ਫਿਰ ਜਿਹੜਾ ਹੈ ਕਿ ਤੁਹਾਡੇ ਨਾਲ ਜਿਹੜੇ ਮੁਲਕਾਂ ਦੇ ਸੰਬੰਧ ਆ ਉਹ ਇਸ ਤਰ੍ਹਾਂ ਨਹੀਂ ਹੋਣਗੇ ਜਿਸ ਤਰ੍ਹਾਂ ਤੁਸੀਂ ਸੋਚਦੇ ਹੋ। ਹਾਲਾਂਕਿ ਇਹ ਟ੍ਰੈਜੇਡੀ ਹੈ ਕਿ ਯੂਨਾਈਟਿਡ ਨੇਸ਼ਨ ਦੇ ਸਿਕਿਉਰਿਟੀ ਕਾਉਂਸਲ ਨੇ ਵੀ ਪਹਿਲੇ ਉਹਦੀ ਪ੍ਰੈਜ਼ੀਡੈਂਟ ਨੇ ਇੱਕ ਐਲਾਮੀਆ ਜਾਰੀ ਕੀਤਾ ਸੀ ਕਿ ਉਹਨਾਂ ਨੂੰ ਤਸ਼ਵੀਸ਼ ਹੈ, ਲੇਕਿਨ OIC ਆਰਗੇਨਾਈਜੇਸ਼ਨ ਆਫ ਇਸਲਾਮਿਕ ਕੰਟਰੀਜ਼ ਤੇ ਉਹਨਾਂ ਦਾ ਵੀ ਕੋਈ ਖਾਸ ਰੱਦ ਅਮਲ ਨਹੀਂ ਆਇਆ। ਬਲਕਿ ਅੱਜ ਇੱਕ ਸਟੋਰੀ ਚੱਲ ਰਹੀ ਸੀ ਕਿ ਇਸਲਾਮਿਕ ਅਲਾਈਅੰਸ ਦੀ ਜਿਹੜੀ ਫੋਰਸ ਹੈ ਜਿਹਦੀ ਕਮਾਨ ਪਾਕਿਸਤਾਨ ਦੇ ਐਕਸ ਚੀਫ ਆਫ ਆਰਮੀ ਸਟਾਫ ਰਾਇਲ ਸ਼ਰੀਫ ਕੋਲ ਹੈ ਕਿ ਉਹ ਜਿਨ੍ਹਾਂ ਦੀ ਸੁਣਿਆ ਕਿ $5 ਮਿਲੀਅਨ ਸਾਲ ਦੀ ਤਨਖਾਹ ਹੈ, ਉਹਨਾਂ ਨੇ ਇਸਤੀਫਾ ਦੇ ਦਿੱਤਾ ਹੈ ਜਦੋਂ ਸਾਊਦੀ ਅਰਬ ਨੇ $75 ਬਿਲੀਅਨ ਦਾ ਜੋ ਵੀ ਮੁਆਹਦਾ ਰਿਲਾਇੰਸ ਗਰੁੱਪ ਨਾਲ ਅੰਬਾਨੀਆਂ ਨਾਲ ਕੀਤਾ ਹੈ ਜਿਹਦੇ ਅੰਦਰ 20% ਉਹਨਾਂ ਦੇ ਸ਼ੇਅਰਸ ਵੀ ਲੈਣ ਦੀ ਗੱਲ ਹੋ ਰਹੀ ਹੈ ਤੇ ਉਹ ਨਿਊਜ਼ ਕਨਫਰਮ ਨਹੀਂ ਹੋਈ। ਜਦੋਂ ਤੱਕ ਨਿਊਜ਼ ਕਨਫਰਮ ਨਹੀਂ ਹੁੰਦੀ ਉਹ ਬਹੁਤ ਸਾਰੀ ਫੇਕ ਨਿਊਜ਼ ਜਿਹੜੀ ਆ ਸੋਸ਼ਲ ਮੀਡੀਆ ਨੇ ਜਿੱਥੇ ਦੁਨੀਆ ਨੂੰ ਜਾਗਰੂਕ ਕੀਤਾ ਹੈ ਉੱਥੇ 80% ਜਿਹੜੀ ਫੇਕ ਨਿਊਜ਼ ਹੁੰਦੀਆਂ ਇਹ ਕੰਮ ਜ਼ਿਆਦਾ ਖਰਾਬ ਕਰਦੀਆਂ। ਤੇ ਮੈਂ ਸਮਝਦਾ ਕਿ 9 ਦਿਨ ਗੁਜ਼ਰਨ ਦੇ ਬਾਅਦ ਅਗਰ ਅੱਜ ਅਸੀਂ 14 ਅਗਸਤ ਯੌਮ ਪਾਕਿਸਤਾਨ ਨੂੰ ਯੌਮ ਕਸ਼ਮੀਰ ਮਨਾ ਰਹੇ ਆ ਤੇ ਅਸੀਂ ਇਹ ਪੈਗਾਮ ਭਾਰਤ ਦੇ ਐਵਾਨਾਂ ਨੂੰ ਵੀ ਇਹ ਪੈਗਾਮ ਦਿੱਤਾ ਹੈ ਕਿ ਜਿਹੜੀ ਯਲਗਾਰ ਤੁਸੀਂ ਕੀਤੀ ਹੈ ਲੋਕ ਸਭਾ ਦੇ ਅੰਦਰ ਬਦੋਬਦੀ ਤੁਸੀਂ ਕਸ਼ਮੀਰ ਤੇ ਕਾਬਜ਼ ਹੋਏ ਹੋ, ਉਹ ਤੁਸੀਂ ਨਾ ਸਿਰਫ 1948 ਦੀ ਸਿਕਿਉਰਿਟੀ ਕਾਉਂਸਲ ਦੀ ਕਰਾਰਦਾਦ ਦੇ ਖਿਲਾਫ ਕੰਮ ਕੀਤਾ ਹੈ ਬਲਕਿ ਹੁਣ ਤੁਹਾਡੇ ਕੋਲ ਕੋਈ ਗੁੰਜਾਇਸ਼ ਨਹੀਂ ਰਹੀ। ਇਸੇ ਸਿਲਸਿਲੇ ਦੇ ਅੰਦਰ ਸਿਕਿਉਰਿਟੀ ਕਾਉਂਸਲ ਨੂੰ ਸ਼ਾਹ ਮਹਿਮੂਦ ਕੁਰੈਸ਼ੀ ਵਜ਼ੀਰ ਖਾਰਜਾ ਨੇ ਡਾਕਟਰ ਮਲੀਆ ਲੋਦੀ ਜਿਹੜੀ ਇੱਥੇ ਪਾਕਿਸਤਾਨ ਦੀ ਪਰਮਨੈਂਟ ਰਿਪਰੈਜ਼ੈਂਟੇਟਿਵ ਟੂ ਦੀ ਯੂਨਾਈਟਿਡ ਨੇਸ਼ਨ ਹੈ ਉਹਨਾਂ ਦੇ ਜ਼ਰੀਏ ਇਹ ਰਿਕੁਐਸਟ ਕੀਤੀ ਸੀ ਕਿ ਸਿਕਿਉਰਿਟੀ ਕਾਉਂਸਲ ਦਾ ਇਜਲਾਸ ਬੁਲਾਇਆ ਜਾਏ ਜਿਹਦੇ 15 ਮੈਂਬਰ ਹੁੰਦੇ ਤੇ 5 ਜਿਹੜੇ ਆ ਉਹਨਾਂ ਨੂੰ ਵੈਟੋ ਪਾਵਰ ਹਾਸਿਲ ਹੈ ਤੇ 16 ਅਗਸਤ ਨੂੰ ਫਰਾਈਡੇ ਵਾਲੇ ਦਿਨ ਜਿਹੜਾ ਹੈ ਸਿਕਿਉਰਿਟੀ ਕਾਉਂਸਲ ਦਾ ਕਸ਼ਮੀਰ ਦੇ ਮੁੱਦੇ ਤੇ ਇਜਲਾਸ ਹੋ ਰਿਹਾ। ਜੀ ਡਾਕਟਰ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਕਸ਼ਮੀਰ ਸੋਲੀਡੈਰਿਟੀ ਡੇ ਦੇ ਉੱਤੇ ਮੈਂ ਥੋੜਾ ਜਿਹਾ ਫੋਕਸ ਕਰਨਾ ਚਾਹੂੰਗਾ ਜਿੱਥੇ ਕਸ਼ਮੀਰ ਦੀ ਜਿਹੜੀ ਇਸ ਵਕਤ ਸਿਚੁਏਸ਼ਨ ਹੈ ਪਿਛਲੇ 9 ਦਿਨਾਂ ਦੇ ਵਿੱਚ ਕਿਵੇਂ ਕੰਪਲੀਟਲੀ ਕੱਟ ਆਫ ਰਿਹਾ ਕਸ਼ਮੀਰ ਤੇ ਅੱਜ ਵੀ ਜਿਹੜੇ ਉਹਨਾਂ ਦੇ ਲੀਡਰਸ ਹੈਗੇ ਆ ਕਸ਼ਮੀਰ ਦੇ ਵਿੱਚ ਉਹ ਭਾਵੇਂ ਮੁਖਤਾਰਾ ਮੀਡੀਆ ਦੇ ਨਾਲ ਜਾਂ ਮੁਖਤਾਰਾ ਜਿਹੜੀ ਪੋਲਿਟਿਕਸ ਹੈ ਉਹਦੇ ਨਾਲ ਸੰਬੰਧ ਰੱਖਦੇ ਹੋਣ ਉਹਨਾਂ ਨੂੰ ਵੀ ਜਿਹੜਾ ਹੈ ਉਹਨਾਂ ਦੇ ਘਰਾਂ ਦੇ ਵਿੱਚ ਡਿਟੇਨ ਕੀਤਾ ਹੋਇਆ, ਨਜ਼ਰਬੰਦ ਕੀਤਾ ਹੋਇਆ, ਬਾਕੀ ਜਿਹੜੀਆਂ ਗੱਲਾਂ ਨੇ ਫਿਰ ਪਰ ਕਸ਼ਮੀਰ ਸੋਲੀਡੈਰਿਟੀ ਡੇ ਦੇ ਮਤਲਬ ਕੀ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਪਾਕਿਸਤਾਨ ਦੇ ਯੌਮ ਆਜ਼ਾਦੀ ਦਿਨ ਦੇ ਉੱਤੇ ਸਾਰੇ ਹੀ ਪਾਕਿਸਤਾਨੀ ਭਰਾਵਾਂ ਭੈਣਾਂ ਨੂੰ ਮੁਬਾਰਕਬਾਦ ਦਿੰਦਾ
ਔਰ ਮੈਂ ਸਮਝਦਾ ਕਿ ਆਜ਼ਾਦੀ ਦਾ ਕੀ ਮੁੱਲ ਹੈ ਅੱਜ ਸ਼ਾਇਦ 72 ਸਾਲ ਬਾਅਦ ਪਾਕਿਸਤਾਨ 'ਚ ਬੈਠੇ ਉਹ ਸੋ ਕਾਲਡ ਇੰਟੈਲੈਕਚੁਅਲਸ ਵੀ ਇਸ ਗੱਲ ਨੂੰ ਹੁਣ ਤਸਲੀਮ ਕਰਨਗੇ ਜਿਹੜੇ ਸਮਝਦੇ ਸੀ ਕਿ ਪਾਕਿਸਤਾਨ ਲੈਣਾ ਕੋਈ ਸਿਆਣਪ ਨਹੀਂ ਸੀ। ਬਰੇ ਸਗੀਰ 'ਚ ਅਸੀਂ ਸਾਰੇ ਮੁਸਲਮਾਨ ਇੱਕ ਥਾਂ ਤੇ ਰਹਿੰਦੇ, ਭਾਵੇਂ ਮਾਈਨੋਰਿਟੀ ਹੁੰਦੇ, ਸਾਡੀ ਆਵਾਜ਼ ਹੁੰਦੀ। ਜੇ ਅੱਜ ਪਾਕਿਸਤਾਨ ਦੇ ਵਿੱਚ ਇਹ ਥਾਟ ਔਰ ਇਹ ਮੈਸੇਜ ਜੇ ਫਾਰੂਕ ਅਬਦੁੱਲਾ ਮੀਡੀਆ ਨੂੰ ਇਹ ਕਹਿੰਦਾ ਹੈ ਕਿ ਕਾਇਦੇ ਆਜ਼ਮ ਬਿਲਕੁਲ ਠੀਕ ਸੀ, ਉਦੋਂ ਅਸੀਂ ਗਲਤ ਸੀ ਕਿ ਅਸੀਂ ਸੈਕੂਲਰ ਇੰਡੀਆ ਸਮਝ ਕੇ ਜਿਹੜਾ ਤੁਹਾਡੇ ਨਾਲ ਅਸੀਂ ਜੁਆਇਨ ਕੀਤਾ। ਸੋ ਮੈਂ ਸਮਝਦਾ ਹਾਂ ਵੀ ਇਸ ਦੇ ਪਿਛੋਕੜ ਦੇ ਵਿੱਚ ਪਾਕਿਸਤਾਨੀਆਂ ਨੂੰ ਹੋਰ ਵੀ ਫਖਰ ਹੋਣਾ ਚਾਹੀਦਾ ਹੈ ਕਿ ਆਜ਼ਾਦੀ ਜਿਹੜੀ 72 ਸਾਲ ਪਹਿਲਾਂ ਕਾਇਦੇ ਆਜ਼ਮ ਦੀ ਜਿਹੜੇ ਇੱਕ ਦੂਰਦਰਸ਼ੀ ਇਨਸਾਨ ਸਨ ਉਹਨਾਂ ਦੀ ਨੇਕ ਕਿਆਦਤ ਦੇ ਥੱਲੇ ਪਾਕਿਸਤਾਨੀਆਂ ਨੂੰ ਨਸੀਬ ਹੋਈ। ਇਸ ਨੂੰ ਤੁਸੀਂ ਮਾਣੋ ਵੀ, ਇਸ ਦੀ ਵੈਲਿਊ ਨੂੰ ਵੀ ਸਮਝੋ। ਔਰ ਜਿਹੜਾ ਚੈਲੰਜ ਜਿਵੇਂ ਤੁਸੀਂ ਇਮਰਾਨ ਖਾਨ ਸਾਹਿਬ ਦੇ ਮੁਜ਼ੱਫਰਾਬਾਦ ਅਸੈਂਬਲੀ ਆਜ਼ਾਦ ਕਸ਼ਮੀਰ ਦੀ ਅਸੈਂਬਲੀ ਦੇ ਐਡਰੈਸ ਦਾ ਜ਼ਿਕਰ ਕੀਤਾ ਕਿ ਇਸ ਵੇਲੇ ਉਹ ਆਜ਼ਾਦੀ ਵੀ ਖਤਰੇ 'ਚ ਜਾ ਸਕਦੀ ਹੈ, ਕਿਉਂਕਿ ਜਿਸ ਕਿਸਮ ਦਾ ਹਿੰਦੂਤਵਾ ਦਾ ਇਸ ਵੇਲੇ ਦੈਂਤ ਜਿਹੜਾ ਕਿ ਬਿਲਕੁਲ ਨਾਜ਼ੀ ਤਰਜ਼ ਦੇ ਉੱਤੇ 1920 30 ਦੇ ਅਖੀਰ 30 ਦੇ ਸ਼ੁਰੂ 'ਚ, ਜਿਸ ਨੂੰ ਮੈਂ ਸਮਝਦਾ ਹਾਂ ਵੀ ਪਹਿਲੀ ਵਾਰ ਹੈ ਕਿ ਇਮਰਾਨ ਖਾਨ ਸਾਹਿਬ ਨੇ ਆਪਣੀ ਸਪੀਚ ਦੇ ਵਿੱਚ ਜਿਵੇਂ ਆਰਟੀਕੂਲੇਟ ਕੀਤਾ ਸਾਰੀ ਗੱਲ ਨੂੰ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਿਛਲੇ 10-11 ਮਹੀਨੇ ਸਭ ਤੋਂ ਜ਼ਿਆਦਾ ਅਮਨ ਦੀ ਗੱਲ, ਆਪਸ ਚੰਗੇ ਸਬੰਧਾਂ ਦੀ ਗੱਲ, ਕਸ਼ਮੀਰ ਦੇ ਉੱਤੇ ਗੱਲਬਾਤ ਦੀ ਆਫਰ ਜਿਸ ਸਿੰਸੈਰਿਟੀ ਦੇ ਨਾਲ ਇਮਰਾਨ ਖਾਨ ਉਹਨਾਂ ਨੇ ਦਿੱਤੀ, ਇਹੀ ਕਾਰਨ ਹੈ ਕਿ ਅੱਜ ਜਦੋਂ ਉਹ ਬੋਲ ਵੀ ਰਹੇ ਸੀ ਉਹਨਾਂ ਦੇ ਲਫ਼ਜ਼ ਹੀ ਨਹੀਂ, ਉਹਨਾਂ ਦੀ ਬਾਡੀ ਲੈਂਗੁਏਜ ਵੀ ਦੱਸ ਰਹੀ ਸੀ ਕਿ ਉਹ ਕਿੰਨੇ ਹਰਟ ਹੋਏ ਨੇ, ਕਿਉਂਕਿ ਉਹਨਾਂ ਦੇ ਲਈ ਕੋਈ ਇਹ ਪੋਲੀਟੀਕਲ ਗਿਮਿਕ ਨਹੀਂ ਸੀ। ਉਹ ਜੈਨੂਅਲੀ ਬਿਲੀਵ ਕਰਦੇ ਸੀ ਕਿ ਭਾਈ ਸਾਡੇ ਲਈ ਰਸਤਾ ਗੱਲਬਾਤ ਹੈ। ਸੋ ਜ਼ਾਹਰ ਹੈ ਕਿ ਜਿੱਥੇ ਪਾਕਿਸਤਾਨ ਦਾ ਯੌਮ-ਏ ਆਜ਼ਾਦੀ ਮੁਬਾਰਕ ਸਾਰੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ, ਉੱਥੇ ਮੈਂ ਸਮਝਦਾ ਹਾਂ ਵੀ ਕਸ਼ਮੀਰ ਦੀ ਪੀੜ, ਔਰ ਜੇ ਮੈਂ ਆਪਣੇ ਨਾਲ ਇਹ ਮਹਿਸੂਸ ਕਰ ਸਕਦਾ ਕਿ 5 ਅਗਸਤ ਨੂੰ ਅੱਜ 9 ਦਿਨ ਹੋ ਚੁੱਕੇ ਨੇ। ਮੈਂ ਇੱਕ ਬੇਸ਼ੱਕ ਸਾਰਾ ਦਿਨ ਬਿਜ਼ੀ ਵੀ ਹੁੰਦਾ ਹੈ, ਰਾਤ ਵੀ, ਪਰ ਮੇਰੀ ਨੀਂਦ ਕਦੇ ਜਿਹੜੀ ਹੈ ਉਹ ਟੁੱਟਦੀ ਨਹੀਂ ਹੈ, ਮੈਂ ਆਰਾਮ ਨਾਲ ਸੌਂਦਾ। ਪਰ ਇਹਨਾਂ 9 ਦਿਨਾਂ 'ਚ ਉਸ ਪੀੜ ਨੂੰ ਮੈਂ ਉਹ ਮਹਿਸੂਸ ਕੀਤਾ ਹੈ ਜਿਵੇਂ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਖਲਬਲੀ, ਇੱਕ ਬੇਆਰਾਮੀ, ਇਵੇਂ ਲੱਗ ਰਿਹਾ ਹੁੰਦਾ ਹੈ ਕਿ ਵੀ ਕਸ਼ਮੀਰ ਵਾਦੀ 'ਚ ਹੀ ਅਸੀਂ ਉਵੇਂ ਹੀ ਇੱਕ ਪਿੰਜਰੇ ਦੇ ਵਿੱਚ ਬੰਦ ਹੈ। ਜਿਵੇਂ ਇਨਫੋਰਮੇਸ਼ਨ ਬਲੈਕ ਹੋਲ ਹੀ ਕ੍ਰੀਏਟ ਨਹੀਂ ਕੀਤਾ। ਜਿਹੜੀ ਪਹਿਲੀ ਵੀਡੀਓ BBC ਨੇ 2-2.5 ਮਿੰਟ ਦੀ ਸਾਹਮਣੇ ਲਿਆਂਦੀ ਕਿ ਕਿਵੇਂ ਜਦੋਂ 10,000 ਦੇ ਕਰੀਬ ਲੋਕਾਂ ਦੇ ਉੱਤੇ ਟੀਅਰ ਗੈਸ ਸ਼ੈਲਸ ਔਰ ਪੈਲਟ ਗਨਸ ਦੇ ਨਾਲ ਜਿਹੜਾ ਉਹ ਫੌਜ ਅਟੈਕ ਕਰਦੀ ਹੈ। ਔਰ ਅੱਜ ਹੀ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ 14 ਅਗਸਤ ਨੂੰ ਦਿੱਲੀ ਦੇ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ 5 ਬੜੇ ਡਿਸਟਿੰਗੁਇਸ਼ਡ, ਜਿਨ੍ਹਾਂ ਦੇ ਵਿੱਚ ਜਰਨਲਿਸਟ ਵੀ ਨੇ, ਇਕਨੋਮਿਸਟ ਵੀ ਨੇ, ਦੂਸਰੇ ਵੀ ਨੇ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਔਰ ਗੱਲ ਕੱਲੀ ਇਹ ਨਹੀਂ ਹੈ ਵੀ ਇਹ ਸੈਂਸਰਸ਼ਿਪ ਜਾਂ ਇਹ ਇਨਫੋਰਮੇਸ਼ਨ ਬਲੈਕ ਹੋਲ ਕਸ਼ਮੀਰ ਵਾਦੀ ਬਣਿਆ ਹੋਇਆ ਹੈ। ਕਸ਼ਮੀਰ ਵਾਦੀ ਦੇ ਹਵਾਲੇ ਨਾਲ ਜੋ ਕਿਤੇ ਗੱਲ ਵੀ ਕਰਦਾ ਹੈ, ਇਸ ਵੇਲੇ ਸਾਰਾ ਭਾਰਤ ਹੀ ਜਿਹੜਾ ਉਹ ਇਨਫੋਰਮੇਸ਼ਨ ਬਲੈਕ ਹੋਲ ਬਣਿਆ। ਔਰ ਉਸ ਪ੍ਰੈਸ ਕਲੱਬ ਨੇ, ਕਿਉਂਕਿ ਉਹਨਾਂ ਨੇ ਜਿਹੜੀ ਇਹ 5 ਦੀ ਟੀਮ ਗਈ, 5 ਦਿਨ ਉੱਥੇ ਰਹੇ, ਆਪਣੇ ਤੌਰ ਤੇ ਉਹਨਾਂ ਨੇ 10 ਮਿੰਟ ਦੀ ਇੱਕ ਡਾਕੂਮੈਂਟਰੀ ਜਿਸ ਦਾ ਨਾਂ ਹੀ ਉਹਨਾਂ ਨੇ ਕਸ਼ਮੀਰ ਇਨ ਕੇਜ, ਕਸ਼ਮੀਰ ਪਿੰਜਰੇ 'ਚ ਰੱਖਿਆ ਸੀ, ਉਹ ਦਿਖਾਣਾ ਚਾਹੁੰਦੇ ਸੀ, ਤਸਵੀਰਾਂ ਵੀ। ਐਂਡ ਠੀਕ ਮੌਕੇ ਦੇ ਉੱਤੇ ਪ੍ਰੈਸ ਕਲੱਬ ਅਥਾਰਟੀਜ਼ ਨੇ ਉਹਨਾਂ ਨੂੰ ਕਿਹਾ ਕਿ ਜੀ ਤੁਸੀਂ ਨਾ ਫਿਲਮ ਦਿਖਾ ਸਕਦੇ ਹੋ, ਨਾ ਕੋਈ ਜਿਹੜੀ ਹੈ ਤਸਵੀਰ ਦਿਖਾ ਸਕਦੇ ਹੋ। ਹਾਲਾਂਕਿ ਉਹਨਾਂ ਨੇ ਉਹ YouTube ਤੇ ਅਪਲੋਡ ਵੀ ਕਰ ਦਿੱਤੀ ਹੈ ਔਰ ਉਸ ਦੀਆਂ ਉਹਨਾਂ ਨੇ ਪਿਕਚਰਸ ਵੀ ਸਾਰਿਆਂ ਨੂੰ ਈਮੇਲ ਕੀਤੀਆਂ। ਪਰ ਇਹ ਗੱਲ ਦੱਸਦਾ, ਔਰ ਇਹਦੇ ਨਾਲ ਹੀ ਖਬਰ ਲੱਗੀ ਹੈ ਕਿ ਤਮਿਲਨਾਡੂ ਦੇ ਵਿੱਚ ਇੱਕ ਜਿਹੜੀ ਸੈਂਟਰਲ ਯੂਨੀਵਰਸਿਟੀ ਹੈ, ਉਹਦੇ ਸਟੂਡੈਂਟਸ ਜਿਹੜੇ ਕਿ ਧਾਰਾ 370 ਦੀ ਹਿਸਟਰੀ ਬਾਰੇ ਗੱਲ ਕਰਨਾ ਚਾਹੁੰਦੇ ਸੀ, ਜਦੋਂ ਹੀ ਉਹ ਉੱਥੇ ਪਹੁੰਚਦੇ ਨੇ ਉਹਨਾਂ ਨੂੰ ਇਹ ਕਿਹਾ ਜਾਂਦਾ ਵੀ ਤੁਸੀਂ ਇਹ ਨਹੀਂ ਕਰ ਸਕਦੇ, ਔਰ ਉਹਨਾਂ ਦੇ ਉੱਤੇ, ਔਰ ਇਹ ਤਮਿਲਨਾਡੂ 'ਚ ਹੋ ਰਿਹਾ। ਸੋ ਮੈਂ ਸਮਝਦਾ ਹਾਂ ਵੀ ਇਸ ਤੋਂ ਅੰਦਾਜ਼ਾ ਲਾਣਾ ਔਖਾ ਨਹੀਂ ਹੈ ਕਿ ਕਸ਼ਮੀਰ ਵਾਦੀ ਦੇ ਅੰਦਰ ਕੀ ਚੱਲ ਰਿਹਾ ਹੈ। ਇਸੇ ਤਰ੍ਹਾਂ ਅਸੀਂ ਮਿਸਟਰ ਫੈਜ਼ਲ ਜਿਹੜੇ ਕਿ ਖੁਦ ਐਡਮਿਨਿਸਟ੍ਰੇਟਰ ਸਨ, ਔਰ ਉਹ ਟਰਕੀ ਜਾਣ ਦੇ ਲਈ ਇਸਤਨਬੁਲ ਉਹਨਾਂ ਕੋਲ ਵੀਜ਼ਾ ਸੀ, ਉਹ ਸ਼੍ਰੀਨਗਰ ਤੋਂ ਦਿੱਲੀ ਪਹੁੰਚੇ, ਉਹਨਾਂ ਨੂੰ ਵਾਪਸ ਫਲਾਈਟ ਤੇ ਸ਼੍ਰੀਨਗਰ ਭੇਜਿਆ ਗਿਆ ਔਰ ਪਬਲਿਕ ਸੇਫਟੀ ਐਕਟ ਦੇ ਥੱਲੇ ਉਹਨਾਂ ਨੂੰ ਜਿਹੜਾ ਹਿਰਾਸਤ ਦੇ ਵਿੱਚ ਲੈ ਲਿਆ ਗਿਆ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਇੱਕ ਪਾਸੇ ਇਸ ਗੱਲ ਦੀ ਜਦੋਂ BBC ਦੀ ਇਹ ਡਾਕੂਮੈਂਟਰੀ ਸਾਹਮਣੇ ਆਈ ਔਰ ਰਾਇਟਰ ਨੇ ਔਰ
ਅਲ ਜਜ਼ੀਰਾ ਨੇ ਵੀ ਇਸ ਨੂੰ ਕਵਰ ਕੀਤਾ। ਚੰਗਾ ਲੱਗਾ ਕਿ ਕਸ਼ਮੀਰ ਦੇ ਲੋਕ ਇਸ ਸਭ ਦੇ ਬਾਵਜੂਦ ਜੋ ਚੱਲ ਰਿਹਾ ਉਹ ਰੈਜ਼ਿਸਟ ਕਰ ਰਹੇ ਨੇ, ਉਹ ਬਾਹਰ ਨਿਕਲੇ ਨੇ। ਔਰ ਅੱਜ ਵੀ ਜਿਹੜੀ ਪ੍ਰੈਸ ਕਾਨਫਰੰਸ ਉਹਨਾਂ 5 ਐਕਟਿਵਿਸਟ ਨੇ ਕੀਤੀ, ਉਹਦੇ 'ਚ ਉਹਨਾਂ ਨੇ ਜਿਹੜੇ 1-2 ਇੰਟਰਵਿਊ ਦਿੱਤੇ। ਇੱਕ ਜਿਹੜਾ ਉਹਦੇ 'ਚ ਇੰਟਰਵਿਊ ਕਹਿ ਰਿਹਾ ਕਿ ਉਹਨਾਂ ਨੇ ਉਹ ਇਹ ਜੇ ਸਮਝਦੇ ਨੇ ਵੀ ਕਸ਼ਮੀਰ ਨੂੰ ਕਬਜ਼ੇ 'ਚ ਲੈ ਕੇ ਔਰ ਇਸ ਕਿਸਮ ਦਾ ਮਾਹੌਲ ਬਣਾ ਕੇ ਉਹ ਸਾਨੂੰ ਜਿੱਤ ਸਕਦੇ ਨੇ। ਉਹ ਕਹਿੰਦੇ ਨੇ ਇਸ ਨੇ ਸਾਨੂੰ ਹੋਰ ਵੀ ਰਿਅਲਾਈਜ਼ ਕਰਵਾਇਆ ਕਿ ਅਸੀਂ ਗੁਲਾਮ ਹੈ, ਉਹ ਸਾਡੇ ਮਾਲਕ ਨੇ। ਸਾਡੀ ਕਿਸਮਤ ਦਾ ਫੈਸਲਾ ਵੀ ਸਾਥੋਂ ਪੁੱਛੇ ਬਿਨਾਂ ਕੀਤਾ ਗਿਆ। ਕਿਸੇ ਪਾਰਟੀ ਨੂੰ, ਕਿਸੇ ਧਿਰ ਨੂੰ, ਜਿਹੜੀਆਂ ਸਰਕਾਰ ਪੱਖੀ ਧਿਰਾਂ ਵੀ, ਉਹ ਮਹਿਬੂਬਾ ਮੁਫਤੀ ਹੋਏ, ਫਾਰੂਕ ਅਬਦੁੱਲਾ ਹੋਏ ਜਾਂ ਕਾਂਗਰਸ ਹੋਏ, ਉਹ ਤਾਂ ਪ੍ਰੋ ਇੰਡੀਆ ਨੇ। 370 ਵੀ ਇਸ ਕਿਸਮ ਦੇ ਪ੍ਰੋ ਇੰਡੀਆ ਵਾਲਿਆਂ ਦੇ ਲਈ ਸੀ। ਜਿਵੇਂ ਇਮਰਾਨ ਖਾਨ ਸਾਹਿਬ ਨੇ ਕਿਹਾ ਵੀ ਅਸੀਂ ਤਾਂ ਪਹਿਲਾਂ ਹੀ ਨਹੀਂ ਸੀ ਅਹਿਮੀਅਤ ਦਿੰਦੇ 370, ਕਿਉਂਕਿ 370 ਵੀ ਇੱਕ ਇਨਫੈਕਟ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਨੂੰ ਸਬਵਰਟ ਕਰਨਾ ਸੀ। ਨਹਿਰੂ ਇਹ ਮਹਿਸੂਸ ਕਰਦਾ ਸੀ ਵੀ ਅਲਟੀਮੇਟਲੀ ਪਲੇਬਸਾਈਟ ਕਰਵਾਉਣਾ ਪਏਗਾ ਔਰ ਜੰਮੂ ਕਸ਼ਮੀਰ ਦੇ ਲੋਕ ਪਾਕਿਸਤਾਨ ਨਾਲ ਜਾਣਗੇ। ਔਰ ਉਹਨੂੰ ਸਬਵਰਟ ਕਰਨ ਲਈ ਜਿਹੜਾ ਇਹਦੇ ਫਾਰੂਕ ਅਬਦੁੱਲੇ ਦੇ ਪਿਓ ਨੇ ਉਸ ਵੇਲੇ ਜਿਹੜਾ ਉਹ ਟ੍ਰੈਚਰਸ ਰੋਲ ਅਦਾ ਕੀਤਾ। 370 ਉਹਦੇ ਚੋਂ ਨਿਕਲੀ ਸੀ। ਲੇਕਿਨ ਇਹ ਵੱਖਰੀ ਗੱਲ ਹੈ ਕਿ 3 ਸਾਲ ਬਾਅਦ ਹੀ 1950 ਚ ਕਨਸਟੀਟਿਊਸ਼ਨ ਲਾਗੂ ਹੁੰਦਾ ਹੈ। 1953 ਚ ਅਬਦੁੱਲਾ ਜਿਹੜਾ ਉਹ ਬਿਹਾਈਂਡ ਬਾਰਸ ਹੈ। ਔਰ ਉਦੋਂ ਨਹਿਰੂ ਫਿਰ ਉਸੇ ਹੀ ਹਰੀ ਸਿੰਘ ਦੇ ਪੁੱਤਰ ਯੁਵਰਾਜ ਕਰਨ ਸਿੰਘ ਦੇ ਨਾਲ ਜਿਹੜਾ ਹੈ ਉੱਥੇ ਘਿਓ ਖਿਚੜੀ ਹੁੰਦੇ ਨੇ। ਤੇ ਅਗਲੇ 13 ਸਾਲ ਫਿਰ ਸ਼ੇਖ ਅਬਦੁੱਲਾ ਪ੍ਰਿਜ਼ਨਰ ਆਫ ਕੌਂਸ਼ੀਅਸ ਰਹਿੰਦਾ ਐਮਨੈਸਟੀ ਇੰਟਰਨੈਸ਼ਨਲ ਦਾ। ਜੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਇਸ ਵੇਲੇ ਜਿੱਥੇ ਕਸ਼ਮੀਰ ਵਾਦੀ ਦੇ ਵਿੱਚ ਇੱਕ ਪੂਰਾ ਰੋਹ ਹੈ, ਗੁੱਸਾ ਹੈ, ਔਰ ਇਹ ਗੁੱਸਾ ਕੋਈ ਇੰਡੀਵਿਜੂਅਲ ਨਹੀਂ ਹੈ, ਯੂਨੈਨਿਮਸ ਹੈ। ਉੱਥੇ ਜਿਵੇਂ ਕਸ਼ਮੀਰ ਦਾ ਮੁੱਦਾ ਇਸ ਵੇਲੇ ਫਰੰਟ ਬਰਨਰ ਤੇ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਟਰਨੈਸ਼ਨਲ ਕਮਿਊਨਿਟੀ, ਜਿਨ੍ਹਾਂ ਦੇ ਵਿੱਚ ਰਸ਼ੀਆ ਨੇ ਫੁੱਲ ਸਪੋਰਟ ਇੰਡੀਆ ਦੇ ਪਿੱਛੇ ਥਰੋ ਕੀਤੀ, ਅਮਰੀਕਾ ਨੇ ਵੀ ਕੋਈ ਐਗਰੈਸਿਵ, ਚਾਈਨਾ ਦਾ ਵਿਹਾਰ ਹੋਰ ਵੀ ਥੋੜਾ ਜਿਹਾ ਜਿਹੜਾ ਉਸ ਕਿਸਮ ਦਾ ਐਗਰੈਸਿਵ ਨਜ਼ਰ ਨਹੀਂ ਆਇਆ। ਹਾਲਾਂਕਿ ਚਾਈਨੀਜ਼ ਵੈਸੇ ਵੀ ਅੰਡਰਸਟੇਟਮੈਂਟ ਹੀ ਨੋਨ ਨੇ। ਔਰ ਅਸੀਂ ਜੋ ਵਿਚਾਰ ਚਰਚਾ ਅੱਗੇ ਚੱਲੇਗੀ, ਮੈਂ ਇਹਦਾ ਇੱਕ ਹੋਰ ਰੀਜ਼ਨ ਜਿਹੜਾ ਫਾਈਂਡ ਆਊਟ ਕੀਤਾ। ਪਰ ਇਸ ਸਾਰੇ ਚੋਂ ਜੇ ਸਭ ਤੋਂ ਈਵਨ, ਹਾਲਾਂਕਿ ਜਦੋਂ ਅਸੀਂ ਖਾਲਿਸਤਾਨ ਦੀ ਸਟਰਗਲ ਦੇ ਨਾਲ ਜੁੜੇ ਰਹੇ, ਜੂਨ 84 ਵਾਪਰਿਆ, ਨਵੰਬਰ 84 ਵਾਪਰਿਆ, ਤੇ ਇੱਕ ਹੂਕ ਉੱਠਦੀ ਸੀ ਕਾਸ਼ ਕੋਈ ਸਾਡਾ ਦੇਸ਼ ਦੁਨੀਆ 'ਚ ਹੁੰਦਾ ਜਿਹੜਾ ਸਾਡੇ ਲਈ ਹਾਂ ਦਾ ਨਾਰਾ ਮਾਰਦਾ, ਜਿਹੜਾ ਸਾਡੀ ਕਹਾਣੀ ਨੂੰ ਬਾਕੀ ਦੁਨੀਆ ਨੂੰ ਸੁਣਾਉਣ ਜਾਂਦਾ। ਪਰ ਅੱਜ ਜਦੋਂ ਮੈਂ ਦੇਖਦਾ ਕਿ 55 ਤੋਂ ਜ਼ਿਆਦਾ ਇਸਲਾਮਿਕ ਮੁਲਕ ਜਿਹੜੇ ਦੁਨੀਆ ਦੀ 70% એનર્ਜੀ ਤੇ ਬੈਠੇ ਹੋਏ ਨੇ, ਜਿਸ ਇਸਲਾਮ ਦੇ ਵਿੱਚ ਕਨਸੈਪਟ ਹੈ ਉਹ ਬ੍ਰਦਰਹੁੱਡ ਦਾ, ਉਹ ਪੇਨ ਦਾ, ਉਹ ਉਸ ਸਾਰੇ ਦਾ, ਉਹਨਾਂ ਵੱਲੋਂ ਜਿਹੜੀ ਦਿਖਾਇਆ ਗਿਆ ਗਿੱਦੀਪਣ ਹੈ ਔਰ ਉਹਨਾਂ ਦੇ ਇਕਨੋਮਿਕਲ ਇੰਟਰਸਟ ਦੇ ਥੱਲੇ ਆ ਕੇ ਜਾਂ ਬਾਹਰਲੀਆਂ ਵੈਸਟਰਨ ਪਾਵਰਸ ਦੇ ਪ੍ਰਭਾਵ ਥੱਲੇ ਜਾਂ ਇੰਡੀਆ ਨੂੰ ਭਵਿੱਖ ਦੇ ਵਿੱਚ ਆਪਣੀ ਵੱਡੀ ਮਾਰਕੀਟ ਦੇ ਤੌਰ ਤੇ ਦੇਖਦੇ ਆ, ਜਿਵੇਂ ਉਹਨਾਂ ਨੇ ਕਸ਼ਮੀਰੀਆਂ ਵੱਲ ਪਿੱਠ ਕੀਤੀ ਹੈ। ਮੈਂ ਸਮਝਦਾ ਵੀ ਕਦੇ ਚੈਚਨੀਆ ਦੀ ਹਿਸਟਰੀ ਪੜ੍ਹਦੇ ਆ, ਇਹ ਆਂਦਾ ਸੀ ਕਿ ਵੀ ਚੈਚਨੀਆ ਵਾਲੇ ਲੜਦੇ ਰਹੇ, ਉਹਨਾਂ ਦੇ ਨਾਲ ਕੋਈ ਨਹੀਂ ਖਲੋਤਾ, ਉਹ ਅੱਜ ਵੀ ਲੜ ਰਹੇ ਨੇ। ਲੇਕਿਨ ਉਹਨਾਂ ਨੇ ਕਦੇ ਵੀ ਇਸ ਗੱਲ ਨੂੰ ਭੁਲਾਇਆ ਨਹੀਂ ਕਿ ਜੀ ਸਾਡੇ ਨਾਲ ਸਾਡੇ ਜਿਹੜੇ ਨੇ ਹਮ ਮਜ਼ਹਬ ਨਹੀਂ ਖਲੋਤੇ। ਔਰ ਇਹੀ ਗੱਲ ਮੈਂ ਅੱਜ ਮਹਿਸੂਸ ਕਰਦਾ ਕਿ ਕਸ਼ਮੀਰੀ ਕੌਮ ਇਹ ਮਹਿਸੂਸ ਕਰਦੀ ਹੈ। ਔਰ ਮੈਂ ਸਮਝਦਾ ਵੀ ਪਾਕਿਸਤਾਨ ਇਨ ਸਪਾਈਟ ਆਫ ਕਿ ਉਹਨਾਂ ਦਾ ਫਾਈਨੈਂਸ਼ੀਅਲ ਬੁਹਰਾਨ ਹੈ, ਇਹਦੇ 'ਚ ਵੀ ਕੋਈ ਸ਼ੱਕ ਨਹੀਂ, ਅਫਗਾਨਿਸਤਾਨ 'ਚੋਂ ਅਮਰੀਕਾ ਦੀ ਐਗਜ਼ਿਟ ਨੂੰ ਲੈ ਕੇ ਉਹਨਾਂ ਦੇ ਉੱਤੇ ਦਬਾਅ ਹੈ ਔਰ ਭਾਰਤ ਦੇ ਨਾਲ ਇਸ ਜੰਗ ਦੇ ਮੁਕਾਮ ਤੱਕ ਵੀ ਗੱਲ ਜਾ ਸਕਦੀ ਹੈ। ਪਰ ਘੱਟੋ ਘੱਟ ਪਾਕਿਸਤਾਨ ਨੇ, ਉਹਨਾਂ ਦੀ ਫੌਜ ਨੇ, ਜਿਹਦੇ 'ਚ ਉਹਨਾਂ ਦੇ ਜਿਹੜੇ ਫੌਜੀ ਮੁਖੀ ਨੇ ਜਨਰਲ ਬਾਜਵਾ, ਉਹਨਾਂ ਨੇ ਵੀ ਖੁੱਲ੍ਹ ਕੇ ਕਿਹਾ ਸੀ ਕਿ ਸਾਨੂੰ ਕਿਸੇ ਵੀ ਹੱਦ ਤੱਕ ਜਾਣਾ ਪਿਆ ਤੇ ਅਸੀਂ ਜਾਵਾਂਗੇ। ਔਰ ਅੱਜ ਜਿਵੇਂ ਇਮਰਾਨ ਖਾਨ ਸਾਹਿਬ ਨੇ ਜਿਹੜਾ ਫਾਈਨਲ ਰਿਜ਼ੋਲਵ ਆਪਣੀ ਕੌਮ ਦਾ ਦਿੱਤਾ, ਇਹ ਪਾਕਿਸਤਾਨ ਦੇ 22 ਕਰੋੜ ਆਵਾਮ ਦੀ ਆਵਾਜ਼ ਹੈ ਕਿ ਇੱਟ ਦਾ ਜਵਾਬ ਪੱਥਰ ਦੇ ਨਾਲ। ਔਰ ਉਹਨੇ ਕਿਹਾ ਵੀ ਅਸੀਂ ਇਹਨਾਂ ਨੂੰ ਸਬਕ ਜ਼ਰੂਰ ਸਿਖਾਵਾਂਗੇ, ਇਹ ਮਤ ਸਮਝਣ ਕਿ ਵਾਕ ਓਵਰ ਹੈ। ਔਰ ਉਹਨਾਂ ਨੇ ਕਸ਼ਮੀਰੀਆਂ ਦੇ ਲਈ ਜੋ ਅਲਫਾਜ਼ ਇਸਤੇਮਾਲ ਕੀਤੇ ਔਰ ਇਹ ਜੈਸਚਰ ਵੀ ਕਿ ਉਹਨਾਂ ਦੇ ਵਿੱਚ ਜਾ ਕੇ ਆਪਣੀ ਜਿਹੜੀ ਹੈ ਗੱਲ ਕਰਨੀ, ਯੋਮ ਆਜ਼ਾਦੀ ਦਾ ਦਿਨ ਮਨਾਉਣਾ, ਇਹ ਆਪਣੇ ਆਪ ਦੇ ਵਿੱਚ ਇੱਕ ਬੜੇ ਅੱਛੇ ਜੈਸਚਰ ਨੇ। ਔਰ ਮੈਂ ਇਹਦੇ ਨਾਲ ਇਹ ਵੀ ਕਹਿਣਾ ਚਾਹਾਂਗਾ ਕਿ ਬਤੌਰ ਸਿੱਖ ਜੀ ਮੈਂ ਫਖਰ ਮਹਿਸੂਸ ਕਰਦਾ ਕਿ ਭਾਰਤ ਦੇ 29 ਸੂਬਿਆਂ ਦੇ ਵਿੱਚ ਜਿੱਥੇ ਪਾਰਟੀਆਂ ਜਿੰਨੀਆਂ ਨੇ ਪੋਲੀਟੀਕਲ ਸਬ ਸ਼ੇਡ ਦੇ ਲੋਕ ਕਸ਼ਮੀਰੀਆਂ ਦੇ ਖਿਲਾਫ ਭੁਗਤ ਰਹੇ ਨੇ, ਮੋਦੀ ਨੂੰ ਵਧਾਈਆਂ ਦੇਣ ਤੇ ਨੇ ਜਾਂ ਡਰੇ ਹੋਏ ਨੇ, ਸਿੱਖਾਂ ਨੇ ਪੰਜਾਬ ਦੇ ਵਿੱਚ ਵੀ,
ਸਾਰੀਆਂ ਪੋਲੀਟੀਕਲ ਪਾਰਟੀਆਂ, ਈਵਨ ਭਾਵੇਂ ਅਮਰਿੰਦਰ ਹਿੰਦੂ ਤੋਂ ਵੀ ਸ਼ੋ ਬॉय ਰਿਹਾ, ਉਹਨੂੰ ਵੀ ਉਮਰ ਅਬਦੁੱਲਾ ਔਰ ਫਾਰੂਕ ਅਬਦੁੱਲੇ ਦਾ ਸ਼ਾਇਦ ਹਸ਼ਰ ਚੋਂ ਆਪਣਾ ਹਸ਼ਰ ਵੀ ਯਾਦ ਆਇਆ ਕਿ ਕੱਲ ਨੂੰ ਜੇ ਅੱਜ ਜੰਮੂ ਕਸ਼ਮੀਰ ਭਾਰਤ ਦੇ ਨਕਸ਼ੇ ਚੋਂ ਗਾਇਬ ਹੋ ਗਿਆ ਸੂਬਾ, ਕੱਲ ਨੂੰ ਪੰਜਾਬ ਵੀ ਗਾਇਬ ਹੋ ਸਕਦਾ। ਔਰ ਇਹ ਗੱਲ ਉੱਥੋਂ ਦੇ ਜਿਹੜੇ ਇੱਕ ਦੋ ਇਲੈਕਟਡ ਰਿਪਰੈਜ਼ੈਂਟੇਟਿਵ ਨੇ ਉਹਨਾਂ ਨੇ ਕਹੀ ਹੈ। ਔਰ ਇਹ ਵੀ ਗੱਲ ਚੰਗੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੇ ਈਦ ਦੇ ਮੌਕੇ 250-300 ਦੇ ਕਰੀਬ ਕਸ਼ਮੀਰੀ ਸਟੂਡੈਂਟ ਜਿਹੜੇ ਚੰਡੀਗੜ੍ਹ ਮੋਹਾਲੀ ਨੇੜੇ ਇੰਸਟੀਟਿਊਸ਼ਨ 'ਚ ਪੜ੍ਹਦੇ ਨੇ ਉਹਨਾਂ ਨੂੰ ਘਰ ਸੱਦ ਕੇ ਜਿਹੜਾ ਉਹਨਾਂ ਦੇ ਨਾਲ ਡਿਨਰ ਕੀਤਾ ਔਰ ਇਹ ਬਹੁਤ ਚੰਗੀ ਗੱਲ ਹੈ। ਔਰ ਇਸੇ ਤਰ੍ਹਾਂ ਦੁਨੀਆ ਭਰ ਦਾ ਸਿੱਖ ਡਾਇਸਪੋਰਾ ਉਹ ਖੁੱਲ੍ਹ ਕੇ ਕਸ਼ਮੀਰੀਆਂ ਦੇ ਨਾਲ ਆਇਆ। ਦੋਨੋਂ ਹੀ ਅਕਾਲ ਤਖਤ ਦੇ ਜਥੇਦਾਰ ਇੱਕ ਸਰਬੱਤ ਖਾਲਸਾ ਨੇ ਬਣਾਏ, ਜਗਤਾਰ ਸਿੰਘ ਹਵਾਰਾ ਜਿਹੜੇ ਤਿਹਾੜ ਜੇਲ੍ਹ 'ਚ ਨੇ ਦਿੱਲੀ 'ਚ, ਔਰ ਈਵਨ ਬਾਦਲ ਦੇ ਬਣਾਏ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਸਿੱਖ ਨੌਜਵਾਨਾਂ ਨੂੰ ਸਿੱਖ ਕੌਮ ਨੂੰ ਕਿਹਾ ਕਿ ਕਸ਼ਮੀਰੀ ਬੱਚਿਆਂ ਦੀ ਅਜ਼ਮਤ ਔਰ ਇੱਜ਼ਤ ਦੇ ਲਈ ਉਹ ਅੱਗੇ ਆਣ ਔਰ ਕਿਸੇ ਕੁਰਬਾਨੀ ਤੋਂ ਵੀ ਸਿੱਖ ਪਿੱਛੇ ਨਹੀਂ ਹਟਣਗੇ। ਇਹ ਬੜਾ ਬਹੁਤ ਟਾਈਮਲੀ ਮੈਸੇਜ ਗਿਆ। ਔਰ ਜਿਵੇਂ ਤੁਸੀਂ ਦੱਸਿਆ ਕਿ ਕੱਲ ਕਾਲਾ ਦਿਨ ਹੈ 15 ਅਗਸਤ ਦਾ, ਔਰ ਸਿੱਖ ਕੌਮ ਭਾਰਤ ਦੇ ਵਿੱਚ ਆਲਰੇਡੀ ਖਾਲਿਸਤਾਨ ਦਾ ਝੰਡਾ ਚੁਰਾਉਣ ਦੀ ਗੱਲ ਬਠਿੰਡੇ ਦੇ ਵਿੱਚ ਲਾਇਆ ਗਿਆ, ਸਾਹਨੇਵਾਲ 'ਚ ਹੈ, ਕੱਲ ਬਹੁਤ ਸਾਰੀਆਂ ਥਾਵਾਂ ਤੇ ਪ੍ਰੋਟੈਸਟ ਰੈਲੀਜ਼ ਨੇ ਔਰ ਨਿਊਯਾਰਕ ਦੇ ਵਿੱਚ ਇੰਡੀਅਨ ਮਿਸ਼ਨ ਜਿਹੜਾ ਪਰਮਾਨੈਂਟ ਮਿਸ਼ਨ ਇਹਨਾਂ ਦਾ ਹੈ ਉਸ ਤੋਂ ਸ਼ੁਰੂ ਹੋ ਕੇ UN ਹੈੱਡਕੁਆਰਟਰਸ ਤੱਕ ਜਿਹੜਾ ਰੈਲੀ ਹੈ ਜਿਸ ਨੂੰ ਆਜ਼ਾਦੀ ਰੈਲੀ ਦਾ ਨਾਂ ਹੀ ਦਿੱਤਾ ਜਾਣਾ ਚਾਹੀਦਾ ਹੈ। ਉੱਥੇ ਜਿੱਥੇ ਖਾਲਿਸਤਾਨ ਦਾ ਝੰਡਾ ਚੜਾਇਆ ਜਾਏਗਾ ਉੱਥੇ ਕਸ਼ਮੀਰ ਦਾ ਝੰਡਾ ਵੀ ਹੋਏਗਾ, ਕਿਉਂਕਿ ਧਾਰਾ 370 ਖਤਮ ਕਰਨ ਦੇ ਨਾਲ ਉਹਨਾਂ ਦੀ ਅੱਡ ਹੋਂਦ ਜੋ ਉਹਨਾਂ ਦਾ ਅੱਡ ਝੰਡਾ ਵੀ ਸੀ ਉਹ ਖਤਮ ਕੀਤੀ ਗਈ ਹੈ। ਔਰ ਇਹ ਮੈਸੇਜ ਹੈ ਕਿ 13,000 ਮੀਲ ਦੂਰ ਇਹ ਝੰਡਾ ਝੁੱਲ ਰਿਹਾ ਔਰ ਸਿੱਖ ਕੌਮ ਖਾਲਿਸਤਾਨ ਔਰ ਕਸ਼ਮੀਰ ਜਿਹੜਾ ਇਹ ਭਾਰਤ ਜਿਹੜਾ ਫੌਜੀ ਤਾਕਤ ਨਾਲ ਜਿਹਨੇ ਆਕੂਪਾਈ ਕੀਤਾ ਇਹਨਾਂ ਟੈਰੀਟਰੀਜ਼ ਨੂੰ, ਇਹ ਦੋਨੋਂ ਹੀ ਭਾਰਤੀ ਕਬਜ਼ੇ ਤੋਂ ਲਿਬਰੇਟ ਹੋਣਗੇ। ਜੀ ਮਲਿਕ ਸਾਹਿਬ ਤੁਹਾਡੇ ਵੱਲ ਆਵਾਂ, ਜਿਵੇਂ ਡਾਕਟਰ ਸਾਹਿਬ ਨੇ ਵੀ ਗੱਲ ਕੀਤੀ ਹੈ ਤੇ ਇਮਰਾਨ ਖਾਨ ਸਾਹਿਬ ਦੀ ਤਕਰੀਰ ਦਾ ਜਿਹੜਾ ਜ਼ਿਕਰ ਹੈ ਜਾਂ ਜਿਵੇਂ ਜਿਸ ਲਹਿਜ਼ੇ ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ, ਜਿਹੜਾ ਮੈਸੇਜ ਉਹਨਾਂ ਨੇ ਦਿੱਤਾ ਕਿ ਹੁਣ ਅਸੀਂ ਭਾਰਤ ਨੂੰ ਸਬਕ ਸਿਖਾਵਾਂਗੇ, ਸਿੱਧੀ ਗੱਲ ਉਹਨਾਂ ਨੇ ਜਿੱਥੇ ਇੰਟਰਨੈਸ਼ਨਲ ਕਮਿਊਨਿਟੀ ਨੂੰ ਝਾੜ ਪਾਈ ਹੈ ਇੱਕ ਹਿਸਾਬ ਦੇ ਨਾਲ ਕਿ ਜੇ ਤੁਸੀਂ ਇਸ ਵਕਤ ਕਸ਼ਮੀਰੀਆਂ ਦੇ ਨਾਲ ਨਹੀਂ ਖਲੋਂਦੇ ਜਾਂ ਇਸ ਇਸ਼ੂ ਦੇ ਉੱਤੇ ਸਟੈਂਡ ਨਹੀਂ ਲੈਂਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਜੰਗ ਦੇ ਅਸਾਰ ਬਣਦੇ ਜਾ ਰਹੇ ਆ ਜਿਹਦੇ ਤੋਂ ਪਾਕਿਸਤਾਨ ਪਿੱਛੇ ਨਹੀਂ ਹਟੇਗਾ ਤਾਂ ਉਹਦਾ ਜਿਹੜਾ ਸਿਰਾ ਹੈ ਉਹ ਇੰਟਰਨੈਸ਼ਨਲ ਕਮਿਊਨਿਟੀ ਦੇ ਸਿਰਾਂ ਦੇ ਉੱਤੇ ਵੱਜੇਗਾ। ਸੋ ਕੀ ਇਹ ਗੱਲ ਕਹੀ ਜਾ ਸਕਦੀ ਹੈ ਵੀ ਇਹ ਸਪੀਚ ਉਹਨਾਂ ਦੀ ਜਾਂ ਇਹ ਮੈਸੇਜ ਉਹਨਾਂ ਦਾ ਜਿਹੜੇ ਗੁਨਾਹ ਨੇ ਜੀ ਬਿਲਕੁਲ, ਸੋ ਜਿਹੜਾ ਇਹ ਮੈਸੇਜ ਹੈ ਉਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਹ ਗੱਲ ਕਹੀ ਜਾ ਸਕਦੀ ਹੈ ਵੀ ਉਹਨਾਂ ਨੇ ਸਿੱਧਾ ਕਿਹਾ ਕਿ ਜਿਹੜੀ ਇਹ ਗੱਲ ਹੈ ਜੰਗ ਦੇ ਵੱਲ ਨੂੰ ਵੱਧ ਰਹੀ ਹੈ? ਦੇਖੋ ਇਮਰਾਨ ਖਾਨ ਨੇ ਤੇ 20 ਸਾਲ ਕਿਹਾ ਕਿ ਪਾਕਿਸਤਾਨੀ ਜਿਹੜੀ ਫੌਜ ਹੈ 20 ਸਾਲ ਤੋਂ ਇਨਵੋਲਵ ਹੈ। ਮੈਂ ਸਮਝਦਾ ਪਾਕਿਸਤਾਨੀ ਫੌਜ ਜਿਹੜੀ ਆ 1979 ਤੋਂ ਐਟ ਵਾਰ ਹੈ। ਉਹਦੀ ਵਜ੍ਹਾ ਹੈ ਕਿ ਜਦੋਂ ਸੋਵੀਅਤ ਯੂਨੀਅਨ ਅਫਗਾਨਿਸਤਾਨ ਦੇ ਅੰਦਰ ਆਇਆ ਤੇ ਉਹਦਾ ਕਬਜ਼ਾ ਹੋਇਆ ਤੇ ਉਹਦੇ ਬਾਅਦ ਕੋਲਡ ਵਾਰ ਦਾ ਪੀਕ ਸੀ ਤੇ ਜਿਸ ਤਰ੍ਹਾਂ ਅਮਰੀਕਾ ਨੇ ਪਾਕਿਸਤਾਨ ਤੇ ਜਿਹੜੇ ਉਸ ਜ਼ਮਾਨੇ ਦੇ ਸਦਰ ਸੀ ਜ਼ਿਆਉਲ ਹਕ ਉਹਨੂੰ ਕਿਹਾ ਕਿ ਯਾਨੀ ਅਸੀਂ ਇੱਥੇ ਆਣਾ ਚਾਹੁੰਦੇ ਤੇ ਲੜਾਈ ਕੋਲਡ ਵਾਰ ਦੀ ਲੜਾਈ ਪਾਕਿਸਤਾਨ ਨੇ ਲੜੀ ਔਰ ਜਿਸ ਤਰ੍ਹਾਂ ਦੁਨੀਆ ਭਰ ਦੇ ਜਿਹੜੇ ਯੰਗਸਟਰ ਸੀ ਅਮਰੀਕਨ CIA ਦੀ ਟ੍ਰੇਨਿੰਗ ਤੇ ਪਾਕਿਸਤਾਨ ਦੇ ਜਿਹੜਾ ਬਾਰਡਰ ਸੀ ਅਫਗਾਨਿਸਤਾਨ ਤੇ ਉੱਥੋਂ ਟ੍ਰੇਨ ਤੇ ਪਾਕਿਸਤਾਨੀ ਫੌਜ ਜਿਹੜੀ ਆ ਉਹ ਤਕਰੀਬਨ 40 ਸਾਲ ਤੋਂ ਜਿਹੜੀ ਆ ਉਹ ਤਿਆਰੀ ਦੇ ਅੰਦਰ ਹੈ। ਅੱਛਾ ਹੁਣ ਜਿਹੜਾ ਇਮਰਾਨ ਖਾਨ ਨੇ ਸਟੇਟਮੈਂਟ ਦਿੱਤਾ ਕਿਉਂਕਿ ਇੰਡੀਆ ਨੇ ਕੁਝ ਛੱਡਿਆ ਹੀ ਨਹੀਂ ਹੈ ਕਿ ਹੁਣ ਅਸੀਂ ਕੋਈ ਬੈਕਅਪ ਹੋਈਏ ਕਿਉਂਕਿ ਪਾਕਿਸਤਾਨੀ ਕੌਮ ਦਾ ਜਿਹੜਾ ਮੋਰਾਲ ਗੁਜ਼ਿਸ਼ਤਾ 9 ਦਿਨਾਂ ਤੋਂ ਹੈ ਉਹ ਪਹਿਲੇ 3-4 ਦਿਨ ਤੇ ਬਹੁਤ ਜ਼ਿਆਦਾ ਹਾਈ ਸੀ ਜੀ ਤੇ ਲਾਜ਼ਮੀ ਗੱਲ ਹੈ ਕੌਮ ਜਿਹੜੀ ਅਕਸਰੀਅਤ ਹੁੰਦੀ ਹੈ ਕਿਸੇ ਵੀ ਕੌਮ ਦੀ ਉਹ ਇਸ ਕਿਸਮ ਦਾ ਜਦੋਂ ਕੋਈ ਸਾਨਿਆ ਹੋ ਜਾਏ ਤੇ ਉਹ ਜਜ਼ਬਾਤੀ ਹੋ ਜਾਂਦੀ ਆ। ਲੇਕਿਨ ਅੱਜ ਦੇ ਜ਼ਮਾਨੇ ਦੇ ਅੰਦਰ ਚੂੰਕਿ 21st ਸੈਂਚੁਰੀ ਦੀ ਜਿਹੜੀ ਰਾਜਨੀਤੀ ਹੈ ਤੇ ਟੈਕਟਿਕਸ ਆਫ ਵਾਰ ਜਿਹੜੀ ਆ ਉਹ ਬਿਲਕੁਲ ਤਬਦੀਲ ਹੋ ਗਈ ਆ। ਇਹ ਤੁਹਾਡੇ ਕੋਲ ਲੱਖਾਂ ਦੀ ਫੌਜ ਹੈ ਔਰ ਅਗਰ ਤੁਹਾਡੇ ਕੋਲ ਟੈਕਨੋਲੋਜੀ ਨਹੀਂ ਆ ਤੇ ਉਹ ਤੁਹਾਡਾ ਫੌਜ ਦਾ ਉਹ ਹੀ ਹਸ਼ਰ ਹੋਏਗਾ ਜਿਹੜਾ ਸੱਦਾਮ ਦੀ ਫੌਜ ਦਾ ਡੈਜ਼ਰਟ ਸਟਾਰਮ ਦੇ ਜ਼ਮਾਨੇ ਦੇ ਅੰਦਰ ਅਮਰੀਕਾ ਨੇ ਕੀਤਾ ਸੀ। ਤੇ ਸਿਰਫ ਫੌਜ ਜਿਹੜੀ ਹੈ ਉਹ ਲੜਾਈ ਜਜ਼ਬੇ ਤੋਂ ਵੀ ਜਜ਼ਬੇ ਦੇ ਬਗੈਰ ਤੇ ਬਹਾਦਰੀ ਦੇ ਬਗੈਰ ਕੋਈ ਲੜਾਈ ਲੜੀ ਨਹੀਂ ਜਾਂਦੀ। ਲੇਕਿਨ ਅੱਜ ਚੁੱਕੇ ਬੀਇੰਗ ਏ ਸਟੂਡੈਂਟ ਆਫ ਮਿਲਟਰੀ ਸਟ੍ਰੈਟੇਜਿਕ ਸਟੱਡੀਜ਼ ਹੁਣ ਲੜਾਈ ਦਾ ਕਨਸੈਪਟ ਚੇਂਜ ਹੋ ਗਿਆ ਹੈ। ਇਮਰਾਨ ਖਾਨ ਨੇ ਬਾਕਾਇਦਾ ਯਾਨੀ ਧਮਕੀ ਦਿੱਤੀ ਹੈ ਹਿੰਦੁਸਤਾਨ ਨੂੰ ਕਿ ਅਗਰ ਤੁਸੀਂ ਜੋ ਕੁਝ ਕੀਤਾ ਹੈ 2 ਦਿਨ ਪਹਿਲਾਂ ਅਗਰ ਤੁਸੀਂ
ਉਹਨੂੰ ਨਜ਼ਰਸਾਨੀ ਨਹੀਂ ਕਰੋਗੇ। ਔਰ ਜਿਸ ਤਰ੍ਹਾਂ ਉਹਨਾਂ ਦੀ ਕੋਸ਼ਿਸ਼ ਹੈ ਕਿ ਆਜ਼ਾਦ ਕਸ਼ਮੀਰ ਦੇ ਬਾਰਡਰ ਤੇ ਹਮਲਾ ਕੀਤਾ ਜਾਏ, ਜੋ ਇਮਰਾਨ ਖਾਨ ਨੇ ਆਪਣੀ ਸਪੀਚ ਦੇ ਅੰਦਰ ਵੀ ਦੱਸਿਆ, ਤੇ ਇਮਰਾਨ ਖਾਨ ਨੇ ਉਹਨਾਂ ਨੂੰ ਜਵਾਬ ਇਹ ਦਿੱਤਾ, ਦਿੱਲੀ ਨੂੰ ਜਿਹੜਾ ਪੈਗਾਮ ਦਿੱਤਾ ਗਿਆ ਮੋਦੀ ਸਰਕਾਰ ਨੂੰ ਕਿ ਅਸੀਂ ਇੱਥੇ ਤਿਆਰ ਬੈਠੇ ਹੋਏ ਆ, ਅਸੀਂ ਫੀਲਡ ਵਾਰ ਦੇ ਅੰਦਰ ਵੀ ਤੁਹਾਡੇ ਸਾਹਮਣੇ ਖੜੇ ਆ, ਟੈਕਟਿਕਸ ਵਾਰ ਦੇ ਅੰਦਰ ਵੀ ਤੁਹਾਡੇ ਸਾਹਮਣੇ ਖੜੇ ਆ, ਤੇ ਇਹ ਜਿਹੜੀ ਟੈਕਨੋਲੋਜੀ ਦੀ ਵਾਰ ਹੈ ਉਹਦੇ ਅੰਦਰ ਵੀ ਪਾਕਿਸਤਾਨ ਜਿਹੜਾ ਹੈ ਉਹ ਇੰਡੀਆ ਤੋਂ ਕੁਝ ਬਿਹਤਰ ਹੀ ਹੈ, ਘੱਟ ਨਹੀਂ ਹੋਏਗਾ, ਕਿਉਂਕਿ ਦੁਨੀਆ ਦੇ ਅੰਦਰ ਵੀ ਲੋਕ ਅੱਜ ਵੀ ਪਾਕਿਸਤਾਨ ਦੀ ਜਿਹੜੀ 에ਅਰ ਫੋਰਸ ਹੈ ਉਹਨੂੰ ਇੰਡੀਆ ਤੋਂ ਬਿਹਤਰ ਸਮਝਦੇ ਆ। ਉਹਦਾ ਇੱਕ ਮੁਜ਼ਾਹਰਾ ਤੁਸੀਂ ਵੇਖ ਵੀ ਲਿਆ ਸੀ ਜਿਹੜਾ 27 ਫਰਵਰੀ ਨੂੰ ਹੋਇਆ ਸੀ। ਜੀ ਕਹਿਣ ਦਾ ਮਕਸਦ ਹੈ ਕਿ ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕੋਲ ਬੈਕਅਪ ਵਾਸਤੇ ਕੋਈ ਬਿਆਨ ਨਹੀਂ ਆ, ਕਿਉਂਕਿ ਅਗਰ ਉਹ ਇਸ ਕਿਸਮ ਦੇ ਬਿਆਨ ਦੇਗਾ ਤੇ ਨੈਸ਼ਨਲ ਜਿਹੜਾ ਮੁਰਾਲ ਹੈ ਉਹ ਵੀ ਕਾਇਮ ਰਹੇਗਾ, ਪਬਲਿਕ ਓਪੀਨੀਅਨ ਜਿਹੜੀ ਜਜ਼ਬਾਤ ਦੇ ਅੰਦਰ ਹੈ ਉਹਨਾਂ ਨੂੰ ਵੀ ਕੰਟਰੋਲ ਕਰਨਾ ਹੈ, ਕਿਉਂਕਿ ਸਿਰਫ ਇਹ ਨਹੀਂ ਹੁੰਦਾ ਕਿ ਤੁਸੀਂ ਇੰਟਰਨੈਸ਼ਨਲ ਵਰਲਡ ਨੂੰ ਆਪਣਾ ਹਮਨਵਾ ਬਣਾਉਣਾ ਹੈ, ਲੇਕਿਨ ਜਿਹੜੀ ਤੁਹਾਡੇ ਅੰਦਰ ਹੁਣ 22 ਕਰੋੜ ਦੀ ਆਬਾਦੀ ਵਾਲਾ ਮੁਲਕ ਪਾਕਿਸਤਾਨ, ਇਸ ਮੁੱਦੇ ਤੇ ਸਾਰੇ ਜਿਹੜੇ ਆ ਗਮੋ ਗੁੱਸਾ ਪਾਇਆ ਜਾਂਦਾ ਹੈ, ਤੇ ਇੰਟਰਨੈਸ਼ਨਲ ਵਰਲਡ ਦਾ ਜੋ ਕੁਝ ਵੀ ਹੈ ਬਦਕਿਸਮਤੀ ਨਾਲ ਮੈਂ अर्ज किया कि ये बड़ी ताकतां ने, और ख़ास तौर पर अमरीका का सदर डोनाल्ड ट्रंप जड़ा रोज़ यानी किसी ना मुद्दे ते ट्विटर करके दुनिया की राजनीति चला रहा है, ਉਹਦਾ भी कोई बयान ट्विटर ते इदां दा नहीं आया जिहदे अंदर उन्हें भारत नूं यानी डांटिया है, या तुसी बरतानिया के जड़े प्राइम मिनिस्टर आ बोरिस जॉनसन, ਉਹਦਾ भी कोई बयान नहीं आया। तो ये सारी चीज़ां जड़ियां ये खदशात जाहिर कर दियां कि इस वेले चूंकि भारत के अंदर मल्टाई बिलियन डॉलर की जिहड़ी इन्वेस्टमेंट मल्टीनेशनल कंपनी थ्रू हुकूमतां ने कीती होईयां, उन्हां दे नज़र के अंदर वही मुकदम आ, लेकिन यह कि इस वेले पाकिस्तान के नाल वक्ती तौर पर तो नहीं खड़े, लेकिन जदों पाकिस्तान के खिलाफ किसी किस्म की जारियत या यलगार भारत ने की, तो फिर यही इंटरनेशनल वर्ल्ड पाकिस्तान को समझाने वास्ते पाकिस्तान ट्विटर के जरिए भी रोकेगा तो व्हाट्सएप के जरिए भी रोकेगा। तो मैं समझदा कि इमरान खान की जड़ा बयान सी और जिस तरह उन्हें भारत को ललकारिया है वो वक्त की जरूरत है। जी ਇਹਦੇ ਵਿੱਚ ਮੁਸਲਿਮ ਵਰਲਡ ਨੂੰ ਕਿੱਥੇ ਖੜਿਆ ਦੇਖਦੇ ਹੋ, ਕਿਉਂਕਿ ਉਹਨਾਂ ਦੀ ਜਿਹੜੀ ਚੁੱਪੀ ਆ ਉਹਦੇ ਤੇ ਇੱਕ ਬੜਾ ਵੱਡਾ ਸਵਾਲ ਹੈ ਵੀ ਇਕਨੋਮਿਕ ਹਿੱਤਾਂ ਦੇ ਥੱਲੇ ਉਹ ਵੀ ਕਸ਼ਮੀਰੀਆਂ ਦੇ ਹੱਕ ਦੇ ਵਿੱਚ ਨਹੀਂ ਆ ਰਹੇ ਜਿਵੇਂ ਆਉਣਾ ਚਾਹੀਦਾ। देखो ਜਿਹੜੇ ਗਲਫ ਕੰਟਰੀਜ਼ ਆ, ਖਾਸ ਤੌਰ ਤੇ ਕਤਰ, ਬਹਿਰੀਨ, ਅਮਾਨ, ਯੂਨਾਈਟਿਡ ਅਰਬ ਐਮੀਰੇਟ, ਕੁਵੈਤ, ਸਾਊਦੀ ਅਰਬ, ਇਹ ਬਹਿਰੀਨ, ਇਹ ਸਾਰੇ ਮਾਲਦਾਰ ਮੁਲਕਾਂ, ਛੋਟੇ ਛੋਟੇ ਮੁਲਕਾਂ ਬਾਦਸ਼ਾਹਤਾਂ ਉੱਤੇ ਕਾਇਮ ਆ। ਤੇ ਇਹ ਛੋਟੇ ਛੋਟੇ ਮੁਲਕ ਜਿਹੜੇ ਆ, ਮੈਂ ਪਹਿਲੇ ਵੀ ਅਰਜ਼ ਕੀਤਾ ਸੀ ਕਿ ਇਹ ਆਪਣਾ ਦਿਫਾ ਨਹੀਂ ਕਰ ਸਕਦੇ, ਸਾਡੇ ਵਾਸਤੇ ਕੀ ਕਰਾਂਗੇ। ਤੇ ਇਹ ਜਿਹੜੀ ਆਰਗੇਨਾਈਜੇਸ਼ਨ ਆਫ ਇਸਲਾਮਿਕ ਕੰਟਰੀਜ਼ ਹੈ ਉਹਦਾ ਵੀ ਜਨਰਲ ਸੈਕਟਰੀ ਹੈ, ਉਹਨਾਂ ਦੇ ਵੀ ਕੋਈ ਜ਼ਾਬਤੇ ਆ, ਲੇਕਿਨ ਗੱਲ ਹੈ ਕਿ ਉਹ ਪੋਲੀਟੀਕਲੀ ਜਾਂ ਮਿਲਟਰੀ ਵਾਈਜ਼ ਇੰਨੇ ਸਟਰੋਂਗ ਨਹੀਂ ਆ ਕਿ ਉਹ ਆਪਣੇ ਆਪਣੇ ਮੁਲਕਾਂ ਦਾ ਯਾਨੀ ਆਪਣਾ ਡਿਫੈਂਸ ਕਰ ਲੈਣ। ਔਰ ਦੂਸਰਾ ਯੂਨਾਈਟਿਡ ਅਰਬ ਐਮੀਰੇਟ ਦੀ इंडिया के अंदर बिलियंस ऑफ डॉलर की इन्वेस्टमेंट हुई है, उन सऊदी अरब ने रही सी कसर पूरी कर दी है कि उन्हें 75 बिलियन डॉलर की रिलायंस ग्रुप, अंबानी ग्रुप तो जड़ी उन्होंने डील हुई और जो कुछ होया उसके बाद फिर रह की जाता, बाकी जड़ी मेजोरिटी इस्लामी मुल्क वो बड़े गरीब ते बड़े पसमानदा मुल्क वो अफ्रीका के जड़ी मेजोरिटी मुस्लिम ममालिक उत्थे आए दिन खाना जंगी या गुरबत की इंतहा है। तो वो किस तरह यानी जड़ा वो कहन नूं मैं पहले भी अर्ज किया सी कि कहन नूं असीं उम्मा दा यानी चोगा अपने यानी गले दे अंदर पाया होया, लेकिन ये उम्मा नज़र नहीं आती बदकिस्मती नाल। अगर ऑर्गेनाइजेशन ऑफ इस्लामिक कंट्रीज़ अगर ये पाकिस्तान जे मुल्कां नूं या तुर्की जे मुल्कां नूं सपोर्ट कर दी, ये मुल्कां दे अंदर इन्वेस्टमेंट कर दी, तो अज जड़ा इन्हां कोल यानी जदों जुल्फकार अली भुट्टो ने ये अरबां नूं 70 ਦੇ ਅੰਦਰ ਸਮਝਾਇਆ ਸੀ ਕਿ ਤੁਹਾਡੇ ਕੋਲ ਇਹ ਜਿਹੜਾ ਇਹ ਤੇਲ ਹੈ ਇਹ ਯਾਨੀ ਦੁਨੀਆ ਦਾ ਯਾਨੀ ਮੇਜਰ ਪਾਵਰ ਬਣ ਸਕਦਾ ਹੈ। ਉਸ ਵੇਲੇ ਉਹਨਾਂ ਦੀ ਸਮਝ ਵੀ ਆਈ ਸੀ, ਲੇਕਿਨ ਗੱਲ ਹੈ ਕਿ ਬਦਕਿਸਮਤੀ ਨਾਲ ਉਹ ਉਹਨਾਂ ਨੂੰ ਸਮਝ ਨਹੀਂ ਆ ਰਹੀ। ਤੇ ਮੈਂ ਸਮਝਦਾ ਦੂਜੇ ਪਾਸੇ ਜਿਹੜਾ ਹੈ ਇਸਰਾਇਲ ਜਿਹੜਾ ਇੰਡੀਆ ਹੈ ਉਹ ਨੇਤਨਯਾਹੂ ਫਾਰਮੂਲੇ ਨੂੰ ਯਾਨੀ ਬਿਲਕੁਲ ਕਰ ਰਿਹਾ ਕਿ ਕਿਸੇ ਵੀ ਕੌਮ ਦੀ ਜਾਂ ਕਿਸੇ ਇਲਾਕੇ ਦੀ ਡੈਮੋਗ੍ਰਾਫੀ ਜਿਹੜੀ ਆ ਉਹਨੂੰ ਚੇਂਜ ਕੀਤਾ ਜਾਏ, ਜਿਸ ਤਰ੍ਹਾਂ RSS ਤੇ ਬਜਰੰਗ
ਦਲ ਦੇ ਲੋਕਾਂ ਨੂੰ ਮਿਲਟਰੀ ਦੀ ਵਰਦੀਆਂ ਦੇ ਅੰਦਰ ਜੰਮੂ ਲਦਾਖ ਤੇ ਕਸ਼ਮੀਰ ਦੇ ਅੰਦਰ ਘੱਲਿਆ ਜਾ ਰਿਹਾ ਹੈ ਕਿ ਉੱਥੇ ਜਾ ਕੇ ਨਿਹੱਤੇ ਬੇਗੁਨਾਹ ਕਸ਼ਮੀਰੀਆਂ ਨੂੰ ਉਹ ਮਾਰਨ, ਤੇ ਮੈਂ ਸਮਝ ਰਿਹਾ ਕਿ ਉਹ ਕਸ਼ਮੀਰੀਆਂ ਦੀ ਡੈਮੋਗ੍ਰਾਫੀ ਚੇਂਜ ਕਰਨਾ ਚਾਹੁੰਦੇ ਆ, ਤੇ ਇੰਟਰਨੈਸ਼ਨਲ ਵਰਲਡ ਤੇ OIC ਇਸ ਤੇ ਖਾਮੋਸ਼ ਹੈ। ਇਸ ਤੇ ਮੈਂ ਸਿਰਫ ਯਾਨੀ ਦੁੱਖ ਦਾ ਇਜ਼ਹਾਰ ਕਰ ਸਕਦਾ। ਇਹਦੇ ਇਲਾਵਾ ਕੋਈ, ਮੈਂ ਪਹਿਲੇ ਵੀ ਕਿਹਾ ਸੀ ਕਿ ਜਿਹੜੇ ਲੋਕ ਆਪਣੀ ਮਾਜ਼ੀ ਦੀ ਯਾਦਗਾਰ ਫਤੂਹਾਤ ਜਾਂ ਅੱਛੀ ਤਾਰੀਖ ਤੋਂ ਸਬਕ ਹਾਸਿਲ ਕਰਕੇ ਉਹਨੂੰ ਹਾਲ ਦੇ ਅੰਦਰ ਅਡੋਪਟ ਨਹੀਂ ਕਰਦੇ ਔਰ ਮੁਸਤਕਬਲ ਦੀ ਪਲੈਨਿੰਗ ਨਹੀਂ ਕਰਦੇ, ਉਹ ਕੌਮਾਂ ਤੇ ਉਹ ਦੇਸ਼ ਖਤਮ ਹੋ ਜਾਂਦੇ ਆ। 19ਵੀਂ ਸਦੀ ਦੇ ਅੰਦਰ ਪਹਿਲੀ ਵੱਡੀ ਜੰਗ ਤੇ ਸੈਕੰਡ ਵਰਲਡ ਵਾਰ ਦੇ ਬਾਅਦ ਕਈ ਜਿਹੜੇ ਸੁਪਰ ਪਾਵਰ ਸੀ ਉਹ ਖਤਮ ਹੋ ਗਏ ਤੇ ਕਈ ਉਭਰ ਕੇ ਸਾਹਮਣੇ ਆਏ, ਕਈ ਮੁਲਕ ਖਤਮ ਹੋ ਗਏ ਤੇ ਕਈ ਉਭਰ ਕੇ ਸਾਹਮਣੇ ਆਏ। ਤੇ ਇਹ ਅਰਬਾਂ ਨੂੰ ਵੀ ਸੋਚਣਾ ਪਏਗਾ, ਜਿਸ ਤਰ੍ਹਾਂ ਨੇਤਨਯਾਹੂ ਗ੍ਰੇਟਰ ਇਜ਼ਰਾਈਲ ਦੇ ਚੱਕਰ ਦੇ ਅੰਦਰ ਫਲਸਤੀਨੀਆਂ ਦੀ ਡੈਮੋਗ੍ਰਾਫੀ ਤੇ ਉਹਨਾਂ ਦੇ ਜਿਹੜੇ ਇਲਾਕੇ ਕਬਜ਼ੇ ਦੇ ਅੰਦਰ ਲੈ ਰਿਹਾ ਹੈ ਉਹਨੂੰ ਖਤਮ ਕਰਨਾ ਚਾਹ ਰਿਹਾ ਹੈ। ਇਹ ਨਾ ਹੋਏ ਕਿ ਇਸਰਾਈਲ ਜਿਹੜਾ ਹੈ ਉਹ ਗਲਫ ਤੱਕ ਆ ਜਾਏ। ਜਦੋਂ ਗਲਫ ਤੱਕ ਆਏਗਾ ਫਿਰ ਇਹ ਸਾਰੇ ਮੁਲਕ ਜਿਹੜੇ ਆ ਬਿਲਾਸ਼ੁਬਾ ਪਾਕਿਸਤਾਨ ਨੂੰ ਜਾਂ ਤੁਰਕੀ ਨੂੰ ਮਦਦ ਵਾਸਤੇ ਪੁਕਾਰਾਂਗੇ। ਇਸ ਵੇਲੇ ਅਗਰ ਇਹ ਖਾਮੋਸ਼ ਆ ਤੇ ਇਸ ਤੇ ਮਾਤਮ ਹੀ ਕੀਤਾ ਜਾ ਸਕਦਾ ਹੈ। ਜੀ ਡਾਕਟਰ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ? ਜਿਹੜੀ ਇਹ ਤਕਰੀਰ ਹੈ ਇਮਰਾਨ ਖਾਨ ਸਾਹਿਬ ਦੀ, ਇਹਨਾਂ ਨੇ ਡਾਇਰੈਕਟਲੀ ਧਮਕੀ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਕਸ਼ਮੀਰ ਦੇ ਵਿੱਚ ਹਮਲਾ ਵੀ ਕਰ ਸਕਦਾ ਤੇ ਅਸੀਂ ਜਿਹੜਾ ਪਿੱਛੇ ਨਹੀਂ ਹਟਾਂਗੇ, ਤੇ ਜਿਹੜੀ ਇਹ ਗੱਲ ਹੈ ਸਿੱਧੀ ਜੰਗ ਵੱਲ ਵੱਧ ਰਹੀ ਹੈ, ਤੇ ਇਹਦੇ ਲਈ ਜਿਹੜੀ ਜ਼ਿੰਮੇਵਾਰੀ ਹੈ ਉਹ ਇੰਟਰਨੈਸ਼ਨਲ ਕਮਿਊਨਿਟੀ ਦੀ ਹੋਵੇਗੀ, ਜਿਹੜੀ ਅੱਜ ਚੁੱਪ ਧਾਰ ਕੇ ਬੈਠੀ ਹੈ। ਦੇਖੋ, ਮੈਂ ਇੰਟਰਨੈਸ਼ਨਲ ਕਮਿਊਨਿਟੀ ਦੀ ਗੱਲ ਕਰਨ ਤੋਂ ਪਹਿਲਾਂ ਜਿਹਨੂੰ ਉਮਾ ਜਾਂ ਇਸਲਾਮਿਕ ਵਰਲਡ ਜਾਂ ਇਸਲਾਮਿਕ ਕੰਟਰੀਜ਼ ਆਮ ਲੇਮੈਨ ਦੀ ਲੈਂਗੁਏਜ ਅਸੀਂ ਕਹਿੰਦੇ ਹਾਂ, ਉਹਦੀ ਗੱਲ ਮੈਂ ਜ਼ਰੂਰ ਕਰਨੀ ਚਾਹਾਂਗਾ। ਜੇ ਕੁਝ ਕਰਨ ਦੀ ਵਿਲ ਹੋਏ, ਇੱਕ ਗੱਲ ਦਾ ਧਿਆਨ ਰਹੇ, 1979 ਚ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਦੇ ਉੱਤੇ ਕਬਜ਼ਾ ਕੀਤਾ ਜੀ। ਬੇਸ਼ੱਕ ਅਮਰੀਕਾ ਨੇ ਪਾਕਿਸਤਾਨ ਨੂੰ ਬੇਸ ਬਣਾ ਕੇ ਔਰ ISI ਔਰ CIA ਨੇ ਉਸ ਲੜਾਈ ਨੂੰ ਜਿਹੜਾ ਹੈ ਉਹ ਲੜਿਆ, ਲੇਕਿਨ ਉਸ ਲੜਾਈ ਦੀ ਸਟਰੈਂਥ ਅਲਟੀਮੇਟਲੀ ਜੋ ਸੀ ਉਹ ਮਜ਼ਹਬ ਸੀ, ਇਸਲਾਮ ਸੀ। ਔਰ ਇਹ ਉਹੀ ਪੀਰੀਅਡ ਸੀ ਕਿ ਦੁਨੀਆ ਭਰ ਚੋਂ ਲੜਾਕੇ, ਕਿਉਂਕਿ ਕਿਹਾ ਇਹੀ ਗਿਆ ਕਿ ਭਾਈ ਇਹ ਇਸਲਾਮਿਕ ਮੁਲਕ ਸੀ ਅਫਗਾਨਿਸਤਾਨ, ਸੋਵੀਅਤ ਵਿਚਾਰਧਾਰਾ ਕਮਿਊਨਿਸਟ ਹੈ ਔਰ ਇਹ ਸਾਡੇ ਦੀਨ ਦੇ ਉੱਤੇ ਹਮਲਾ ਹੈ। ਔਰ ਉਸ ਦੌਰ ਦੇ ਵਿੱਚ ਹੀ ਉਸਾਮਾ ਤੋਂ ਲੈ ਕੇ ਕਿਹੜਾ ਇਸ ਦੁਨੀਆ ਦਾ ਐਸਾ ਮੁਲਕ ਹੈ ਜਿੱਥੋਂ ਜਿਹੜੇ ਮਜ਼ਹਬ ਨੂੰ, ਦੀਨ ਨੂੰ ਪਿਆਰ ਕਰਨ ਵਾਲੇ ਸੀ ਉਹ ਆ ਕੇ ਨਹੀਂ ਲੜੇ। ਸੋ ਉਹ ਜਿੱਤ ਕੋਈ ਅਮਰੀਕਾ ਦੀ ਸਟਿੰਗਰ ਮਿਸਲਾਂ ਜਾਂ ਦੂਜਿਆਂ ਦੇ ਨਾਲ ਨਹੀਂ ਸੀ, ਉਸ ਜਜ਼ਬੇ ਨਾਲ ਸੀ ਜਿਹੜੀ ਕਿ ਅਫਗਾਨਿਸਤਾਨ ਦੇ ਫੈਲੋ ਮੁਸਲਿਮਸ ਦੇ ਹੱਕ ਦੇ ਵਿੱਚ ਖਲੋਣ ਦੀ ਭਾਵਨਾ ਸੀ। ਸੋ ਮੈਂ ਸਮਝਦਾ ਹਾਂ ਵੀ ਇਹ ਅੱਜ ਮਿਸਿੰਗ ਨਜ਼ਰ ਆਈ। ਉਹਦੇ ਵਿੱਚ ਸ਼ਾਇਦ ਕਿਤੇ ਨਾ ਕਿਤੇ ਜੋ ਅੱਜ ਦੌਰਾ ਚੱਲ ਰਿਹਾ ਹੈ ਵੈਸਟਰਨ, ਉਹਦਾ ਵੀ ਪ੍ਰਭਾਵ ਹੈ। ਲੇਕਿਨ ਜੇ ਵਿਲ ਹੋਏ, ਇਹ ਠੀਕ ਹੈ ਕਿ ਉਹ ਸਾਊਦੀ ਅਰੇਬੀਆ ਹੋਏ ਜਾਂ UAE ਹੋਏ ਜਾਂ ਦੂਸਰੇ ਮੁਲਕ ਹੋਣ, ਉਹਨਾਂ ਦੀ ਮਿਲਟਰੀ ਕੈਪੇਬਿਲਿਟੀ ਜਾਂ ਕੈਪੈਸਿਟੀ, ਲੇਕਿਨ ਬਹੁਤ ਅਸੀਂ ਜੇ ਅੰਦਾਜ਼ਾ ਲਾਈਏ ਕਿ ਜਿਹੜੀ ਭਾਰਤ ਦਾ ਫੋਰਨ ਐਕਸਚੇਂਜ ਦਾ ਰਿਜ਼ਰਵ ਹੈ ਕਿੱਥੋਂ ਆ ਰਿਹਾ, ਕੋਈ ਇਕੱਲਾ ਅਮਰੀਕਾ ਜਾਂ ਇੰਗਲੈਂਡ 'ਚ ਬੈਠੇ ਭਾਰਤੀ ਨਹੀਂ, ਸਭ ਤੋਂ ਵੱਡਾ ਜਿਹੜਾ ਇਹਨਾਂ ਦਾ ਰਿਜ਼ਰਵ ਜਿਹੜਾ ਸ਼ਾਇਦ $100 ਬਿਲੀਅਨ ਦੇ ਨੇੜੇ ਤੇੜੇ ਐਨੂਅਲ ਹੋਏ, ਉਹ ਇਹਨਾਂ ਦੇ ਮਿਲੀਅਨਸ ਐਂਡ ਮਿਲੀਅਨਸ ਜਿਹੜੇ ਇੰਡੀਅਨਸ ਨੇ ਉਹ ਸਾਰੇ ਇਸਲਾਮਿਕ ਮੁਲਕਾਂ ਦੇ ਵਿੱਚ ਵੱਡੇ ਜੌਬਸ ਤੋਂ ਲੈ ਕੇ ਥੱਲੇ ਤੱਕ ਬੈਠੇ ਹੋਏ ਨੇ। ਜੇ ਅੱਜ ਹਾਲਤ ਇਹ ਹੈ ਕਿ ਕਸ਼ਮੀਰ ਦੇ ਵਿੱਚ ਕਸ਼ਮੀਰੀਆਂ ਦੀ ਡੈਮੋਗ੍ਰਾਫਿਕ ਬਦਲਣ ਲਈ ਉੱਥੋਂ ਲਿਆਂਦੇ ਜਾ ਰਹੇ ਨੇ, ਲਿਆ ਕੇ ਵਸਾਏ ਜਾਣਗੇ ਆਉਣ ਵਾਲੇ ਪੀਰੀਅਡ 'ਚ ਹਿੰਦੂ, ਔਰ ਬਾਕੀ 200 ਮਿਲੀਅਨ ਮੁਸਲਮਾਨਾਂ ਨੂੰ ਕਿਹਾ ਜਾ ਰਿਹਾ ਕਿ ਨਿਕਲੋ ਇੱਥੋਂ। ਤੇ ਐਸਾ ਕੀ ਰੀਜ਼ਨ ਹੈ ਕਿ ਕੋਈ ਇਹ ਵੀ ਨਹੀਂ ਕਹਿ ਸਕਦਾ, ਐਗਜ਼ੀਕਿਊਟ ਕਰਨਾ ਤਾਂ ਬਾਅਦ ਦੀ ਗੱਲ ਹੈ, ਕਿ ਭਾਈ ਜੇ ਉੱਥੇ ਐਵੇਂ ਨਾ ਹੋਇਆ, ਤੁਸੀਂ ਉੱਥੇ ਇਹਨੂੰ ਜ਼ੁਲਮ ਨੂੰ ਬੰਦ ਨਾ ਕੀਤਾ, ਤੇ ਫਿਰ ਇਸ ਦਾ ਪ੍ਰਭਾਵ ਜਿਹੜੇ ਤੁਹਾਡੇ ਇੱਥੇ ਰਹਿੰਦੇ ਨੇ ਉਹਨਾਂ ਤੇ ਵੀ ਪਏਗਾ। ਸੋ ਮੈਂ ਸਮਝਦਾ ਵੀ ਕਈ ਵਾਰ ਜਸਟ ਤੁਹਾਨੂੰ ਇੱਕ ਭਬਕਾਰ ਵੀ ਕਾਫੀ ਹੁੰਦੀ ਹੈ, ਲੇਕਿਨ ਇਹ ਇੱਕ ਹਮੇਸ਼ਾ ਮੈਂ ਸਮਝਦਾ ਵੀ ਕਾਲਾ ਚੈਪਟਰ ਹੋਏਗਾ ਇਸ ਦੌਰ ਦਾ ਕਿ ਕਸ਼ਮੀਰੀ ਮਰ ਰਹੇ ਸੀ ਔਰ ਬਾਕੀ ਜਿਹੜਾ ਇਸਲਾਮਿਕ ਵਰਲਡ ਜਿਹੜਾ ਮੈਲਟਡ ਗੋਲਡ ਦੇ ਉੱਤੇ ਬੈਠਾ ਹੈ, ਜਿਨ੍ਹਾਂ ਨੇ ਆਸ਼ੀ ਨੂੰ ਆਪਣਾ ਜ਼ਿੰਦਗੀ ਦਾ ਸਾਧਨ ਬਣਾਇਆ, ਉਹਨਾਂ ਨੂੰ ਇਸ ਦਾ ਕੋਈ ਫਿਕਰ ਫਾਕਾ ਨਹੀਂ ਸੀ। ਇੰਟਰਨੈਸ਼ਨਲ ਵਰਲਡ ਦੀ ਗੱਲ ਬਾਰ-ਬਾਰ ਹੁੰਦੀ ਹੈ, ਪਰ ਮੈਂ ਇਹ ਸਮਝਦਾ ਵੀ ਜਦੋਂ ਅਮਰੀਕਾ ਇੱਕ 9/11 ਤੋਂ ਪਹਿਲਾਂ ਦਾ ਅਮਰੀਕਾ ਸੀ ਜਿਹੜਾ ਚੈਂਪੀਅਨ ਆਫ ਹਿਊਮਨ ਰਾਈਟਸ, ਮੈਂ ਵੀ ਜਦੋਂ 1980 'ਚ ਅਮਰੀਕਾ ਆਉਣ ਦਾ ਫੈਸਲਾ ਕੀਤਾ ਤੇ ਇੱਥੇ ਮੈਂ ਕੋਈ ਆਪਣੇ ਕਰੀਅਰ ਲਈ ਨਹੀਂ ਸੀ ਆਇਆ, ਉਦੋਂ ਅਸੀਂ ਪੰਜਾਬ 'ਚ ਜੋ ਸਿੱਖਾਂ ਦੇ ਨਾਲ ਹੋ ਰਿਹਾ ਸੀ, ਜੋ ਐਗਜ਼ੈਕਟਲੀ ਅੱਜ ਕਸ਼ਮੀਰ 'ਚ ਹੋ ਰਿਹਾ,
ਜਿਵੇਂ ਜੂਨ ਦੇ ਪਹਿਲੇ ਹਫਤੇ ਪੰਜਾਬ ਨੂੰ ਕੱਟ ਆਫ ਕਰ ਦਿੱਤਾ ਗਿਆ ਸੀ ਬਾਕੀ ਦੁਨੀਆ ਨਾਲੋਂ, ਪੈਦਲ ਚੱਲਣ ਤੇ ਵੀ ਪਾਬੰਦੀ ਸੀ, ਕੋਈ ਪਤਾ ਨਹੀਂ ਸੀ, ਔਰ ਬਾਹਰ ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ ਅੱਜ ਤਾਂ ਫਿਰ ਵੀ ਸੋਸ਼ਲ ਮੀਡੀਆ ਜਾਂ ਕੁਛ ਨਾ ਕੁਛ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਜੇ BBC ਜਾਂ ਦੂਜਿਆਂ ਦੀ ਕੋਈ ਰਿਪੋਰਟਿੰਗ ਆਈ ਹੈ, ਉੱਥੇ ਤਾਂ ਯੂਨਾਈਟਿਡ ਨੇਸ਼ਨਸ ਦੇ ਮਿਲਟਰੀ ਆਬਜ਼ਰਵਰ ਵੀ ਬੈਠੇ ਹੋਏ ਨੇ, ਉੱਥੇ ਇੰਡਸ ਵਾਟਰ ਟ੍ਰੀਟੀ ਇੰਪਲੀਮੈਂਟ ਕਰਨ ਵਾਲੇ ਲੋਕ ਵੀ ਬੈਠੇ ਹੋਏ ਨੇ। ਸੋ ਕੋਈ ਨਾ ਕੋਈ ਸਾਧਨ ਹੈ ਜਿਹਦੇ ਰਾਹੀਂ ਖਬਰ ਕੋ, ਜੇ ਹੁਣ ਪੰਜਾਂ ਦੀ ਟੀਮ ਨੇ ਜਾ ਕੇ 10 ਮਿੰਟ ਦੀ ਡਾਕੂਮੈਂਟਰੀ ਕ੍ਰੀਏਟ ਕੀਤੀ ਹੈ, ਜਿੰਨਾ ਮਰਜ਼ੀ ਇਹ ਕਰ ਲੈਣ, ਪੰਜਾਬ 'ਚ ਤਾਂ ਇਹ ਵੀ ਨਹੀਂ ਸੀ ਕੁਛ। ਲੇਕਿਨ ਉਦੋਂ ਅਮਰੀਕਾ ਹੋਪ ਸੀ, ਕਿਉਂਕਿ ਸੋਵੀਅਤ ਯੂਨੀਅਨ ਜਿਹੜਾ ਕੋਲਡ ਵਾਰ ਚੱਲ ਰਹੀ ਸੀ, ਇੰਡੀਆ ਸੋਵੀਅਤ ਯੂਨੀਅਨ ਦੇ ਬਲੌਕ ਸੀ, ਕਿ ਸਾਨੂੰ ਸੀ ਕਿ ਹਿਊਮਨ ਰਾਈਟਸ ਦੇ ਮੁੱਦੇ ਤੇ ਇੱਥੋਂ ਆਵਾਜ਼ ਉੱਠੇਗੀ, ਅਲਟੀਮੇਟਲੀ ਸਾਡੀ ਹੈਲਪ ਦੇ ਉੱਤੇ ਆਣਗੇ। ਲੇਕਿਨ ਪਹਿਲਾਂ 1988-99 ਚ ਸੋਵੀਅਤ ਯੂਨੀਅਨ ਦੇ ਕਲੈਪਸ ਨੇ ਦੁਨੀਆ ਨੂੰ ਬਦਲ ਦਿੱਤਾ। ਅਮਰੀਕਾ ਇੱਕ ਸੁਪਰ ਪਾਵਰ ਦੇ ਤੌਰ ਤੇ ਉੱਭਰਿਆ, ਔਰ 9/11 ਨੇ ਅਮਰੀਕਾ ਨੂੰ ਉੱਥੇ ਲਿਆ ਕੇ ਖੜਾ ਕਰ ਦਿੱਤਾ ਜਿੱਥੇ ਕਿ ਫਰੀडम ਫਾਈਟਰ, ਮਿਲੀਟੈਂਟ ਤੇ ਟੈਰਰਿਸਟ, ਇਹ ਤਿੰਨੋਂ ਹੀ ਜਿਹੜੇ ਨੇ ਉਹ ਟੈਰਰਿਸਟ ਕੈਟਾਗਰੀ 'ਚ ਆ ਗਏ। ਦੂਸਰੀਆਂ ਦੋ ਜਿਹੜੀਆਂ ਨੇ ਉਹ ਉੜ ਗਈਆਂ, ਜਿਹੜੀਆਂ ਕੈਟਾਗਰੀ ਸੀ। ਹੁਣ ਇਸ ਬੈਕਡ੍ਰੌਪ ਦੇ ਵਿੱਚ ਔਰ ਅਮਰੀਕਾ 'ਚ ਅਨਫੋਰਚੂਨੇਟਲੀ ਜਿਸ ਕਿਸਮ ਦੇ ਰਾਈਟ ਵਿੰਗ ਦਾ ਉਦੇ ਹੋਇਆ, ਟਰੰਪ ਦਾ ਜਿਹੜਾ ਖੁਦ ਨਫ਼ਰਤ ਨਾਲ ਭਰਿਆ ਹੋਇਆ, ਕਦੇ ਮੈਕਸੀਕਨਸ ਦੇ ਦੁਆਲੇ, ਮੁਸਲਮਾਨਾਂ ਦੇ ਤਾਂ ਹੈ ਹੀ ਸੀ, ਦੂਸਰਿਆਂ ਦੇ ਦੁਆਲੇ। ਸੋ ਉਸ ਸਭ ਚੋਂ ਇਹ ਹੋਇਆ ਵੀ ਭਾਰਤ ਨੇ ਵੀ ਜਿਹੜੀ ਇਹ ਓਪਰਚੁਨਿਟੀ ਲੱਭੀ ਹੈ, ਔਰ ਜਿਵੇਂ ਨੇਤਨਯਾਹੂ ਦੀ ਗੱਲ ਇਹਨਾਂ ਨੇ ਕੀਤੀ ਕਿ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਇੰਡੀਆ ਹੈਜ਼ ਟੇਕਨ ਏ ਚੈਪਟਰ ਆਊਟ ਆਫ ਦਾ ਬੁੱਕ ਆਫ ਨੇਤਨਯਾਹੂ ਔਰ ਇਜ਼ਰਾਈਲ। ਉਹਨੇ ਦੇਖਿਆ ਵੀ ਫਲਸਤੀਨੀਆਂ ਨੂੰ ਕੁੱਟ ਰਹੇ ਹੈ, UN ਦੇ ਵਿੱਚ ਹੈ, ਉਹਨਾਂ ਦੇ ਮਤੇ 'ਚ ਵੀ ਸੀ ਕਿ 2 ਦੇਸ਼ ਹੋਣਗੇ, ਉਹਨਾਂ ਦੇ ਲਈ ਸਿੰਪੈਥੀ ਵੀ ਹੈ ਫਲਸਤੀਨੀਆਂ ਲਈ। ਯੂਰਪ ਦੇ ਵਿੱਚ ਲੋਕ ਜਿਹੜੇ ਵਲੰਟੀਅਰ ਕਰ, ਉਹਨਾਂ ਨੇ ਦੇਖ ਲਿਆ ਵੀ ਕੀ ਕਰ ਲਿਆ, ਅਸੀਂ ਜੈਰੂਸ਼ਲਮ ਨੂੰ ਅਮਰੀਕਾ ਨੇ ਇਜ਼ਰਾਈਲ ਦੀ ਰਾਜਧਾਨੀ ਬਣ ਲਿਆ, 2-4 ਦੇਸ਼ ਨਹੀਂ ਮੰਨੇ, ਕੀ ਕਰ ਲਿਆ ਕਿਸੇ ਨੇ। ਜੇ ਵੈਸਟ ਬੈਂਕ ਹੈ, ਗਾਜ਼ਾ ਹੈ, ਜਦੋਂ ਮਰਜ਼ੀ ਆ ਕੇ ਵੜ ਜਾਂਦੇ ਨੇ, ਜਦੋਂ ਮਰਜ਼ੀ ਉਹਨਾਂ ਦੇ ਉੱਤੇ ਜਾ ਕੇ ਅਟੈਕ ਕਰ ਦਿੰਦੇ ਨੇ, ਮਾਰ ਦਿੰਦੇ ਨੇ, ਦੁਨੀਆ ਕੀ ਕਰ ਲੈਂਦੀ। ਔਰ ਇਸ ਸਾਰੇ ਜਿਹੜੀ ਕਸ਼ਮੀਰ ਪਾਲਿਸੀ ਹੈ, ਜਿਹੜੀ ਮੇਨ ਐਡਵਾਈਜ਼ ਹੁਣ ਨੇਤਨਯਾਹੂ ਜਿਹਦੀ ਆਪਣੀ ਇਲੈਕਸ਼ਨ ਡਿਊ ਹੈ, ਪਿਛਲੀ 'ਚ ਵੀ ਉਹ ਜਿੱਤ ਨਹੀਂ ਸਕਿਆ, ਮੈਜੋਰਿਟੀ ਨਹੀਂ ਸੀ, ਉਹਨਾਂ ਨੇ ਮੋਦੀ ਨੂੰ ਕਿਹਾ ਜੀ ਸਾਨੂੰ ਇਨਵਾਈਟ ਕਰੋ। ਜਿਵੇਂ ਵਾਜਿਆਂ ਗਾਜਿਆਂ ਦੇ ਨਾਲ ਉਹਦਾ ਸਵਾਗਤ ਕੀਤਾ ਹੈ, ਉਹ ਉਵੇਂ ਹੀ ਹੈ ਜਿਵੇਂ ਕਦੇ ਨਾਜ਼ੀ ਹਿਟਲਰ ਨੂੰ ਮੁਸੋਲਿਨੀ ਆਫ ਇਟਲੀ ਜਾਂ ਮੁਸੋਲਿਨੀ ਆਫ ਇਟਲੀ ਨੂੰ ਨਾਜ਼ੀ ਹਿਟਲਰ ਵੈਲਕਮ ਕਰਦਾ ਸੀ। ਸੋ ਦੋਨੋਂ ਪਾਸੇ, ਔਰ ਇਧਰ ਵੀ ਰਾਈਟ ਵਿੰਗਰਸ ਦੇ ਰਾਈਜ਼ ਨੇ ਉਹ ਸਾਰਾ ਮੈਪ ਕੰਪਲੀਟ ਕਰ ਦਿੱਤਾ ਹੈ ਜਿਹਦੇ ਥੱਲੇ ਉਹਨਾਂ ਨੂੰ ਸੂਟ ਕਰਦੀ ਹੈ ਇਹ ਪੋਲਿਟਿਕਸ। ਸੋ ਮੈਂ ਤਾਂ ਇਸ ਸਾਰੇ ਚੋਂ, ਜਿਵੇਂ ਇਹਨਾਂ ਨੇ ਵੀ ਕਿਹਾ, ਮਲਕ ਸਾਹਿਬ ਨੇ ਵੀ, ਅਸੀਂ ਮਾਤਮ ਕਰ ਸਕਦੇ, ਪਰ ਮੈਂ ਇੱਕ ਸਟੈਪ ਅੱਗੇ ਜਾਣਾ ਚਾਹੁੰਦਾ। ਮੈਂ ਸਮਝਦਾ ਵੀ ਜਿਹੜੇ ਈਮਾਨ ਰੱਖਣ ਵਾਲੇ ਲੋਕ ਨੇ, ਰੱਬ ਦੇ ਬੰਦੇ ਨੇ, ਰੱਬ ਦੇ ਜਸਟਿਸ ਅਦਲ ਤੇ ਜਿਨ੍ਹਾਂ ਨੂੰ ਯਕੀਨ ਹੈ, ਉਹ ਨਾ ਕਦੇ ਮਾਤਮ ਕਰਦੇ ਨੇ, ਨਾ ਉਹ ਕਦੇ ਗਿਵ ਅਪ ਕਰਦੇ ਨੇ, ਕੋਈ ਮਦਦ ਕਰੇ ਨਾ ਕਰੇ। ਜਿਵੇਂ ਜੇ ਅਸੀਂ ਆਪਣੇ ਹੱਕ ਦੇ ਲਈ ਲੜਨਾ ਤੇ ਅਲਟੀਮੇਟਲੀ ਰੱਬ ਨੇ ਕੋਈ ਨਾ ਕੋਈ ਦਰਵਾਜ਼ਾ ਵੀ ਖੋਲ ਦੇਣਾ। ਤੇ ਇਸ ਗੱਲ ਦਾ ਵੀ ਧਿਆਨ ਰਹੇ ਕਿ ਭਾਰਤ ਸੋਵੀਅਤ ਯੂਨੀਅਨ ਨਹੀਂ ਹੈ। ਸੋਵੀਅਤ ਯੂਨੀਅਨ ਜਿਹੜੀ ਇੰਨੀ ਵੱਡੀ ਤਾਕਤ ਸੀ, ਜਿਹਨੇ ਸਭ ਤੋਂ ਪਹਿਲਾਂ ਸਪੇਸ ਦੇ ਵਿੱਚ ਯੂਰੀ ਗਾਗਰਿਨ ਨੂੰ ਭੇਜਿਆ ਸੀ, ਜਿਨ੍ਹਾਂ ਦੀ ਰੈੱਡ ਆਰਮੀ ਜਦੋਂ ਚਾਹੇ ਜਿੱਥੇ ਮਰਜ਼ੀ ਜਾ ਵੜਦੀ ਸੀ, ਚੈਕੋਸਲੋਵਾਕੀਆ, ਹੰਗਰੀ, ਜਿਹੜਾ ਸੋਵੀਅਤ ਯੂਨੀਅਨ ਸਾਇੰਸ ਟੈਕਨੋਲੋਜੀ 'ਚ ਅਮਰੀਕਾ ਦੇ ਨਾਲ ਭਿੜਦਾ ਸੀ, ਕਿੱਥੇ ਹੈ ਸੋਵੀਅਤ ਯੂਨੀਅਨ? ਦੁਨੀਆ ਦੇ ਨਕਸ਼ੇ ਤੋਂ ਗਾਇਬ ਹੋ ਗਿਆ, ਕਿਉਂਕਿ ਉਹ ਵੀ ਇਹ ਸਮਝਦੇ ਸੀ ਕਿ ਅਸੀਂ ਤਾਕਤ ਦੇ ਜ਼ੋਰ ਨਾਲ ਜਿਹੜਾ ਜਿੱਥੇ ਮਰਜ਼ੀ ਜਾ ਕੇ ਕਬਜ਼ਾ ਕਰ ਸਕਦੇ ਹਾਂ, ਜਿਹਨੂੰ ਮਰਜ਼ੀ ਅਸੀਂ ਚੁੱਪ ਕਰਵਾ ਸਕਦੇ ਹਾਂ। ਤੇ ਇਹ ਤਾਂ ਕਿਹਦੇ ਪਾਣੀ ਹਾਰ ਨੇ ਭਾਰਤ ਵਾਲੇ? ਇਹਨਾਂ ਦੇ ਤਾਂ, ਇਹਨਾਂ ਦੀ ਆਪਣੀ ਇਕਨੋਮੀ ਦਾ ਅੱਜ ਕੀ ਹਾਲ ਹੈ, ਇਨਵੈਸਟਮੈਂਟ ਕਿੱਥੇ ਹੈ? ਇਹ ਠੀਕ ਹੈ ਇੱਕ ਗੁੱਡਾ ਜਿਹਾ ਬਣਿਆ ਹੋਇਆ ਝੂਠ ਬੋਲ ਬੋਲ ਕੇ, ਔਰ ਉਹ ਵਿਕੀ ਜਾਂਦਾ ਹੈ, ਔਰ ਵੈਸਟਰਨ ਪਾਵਰਸ ਨੂੰ ਵੀ ਲੱਗਦਾ ਹੈ ਕਿ ਬਈ ਇਹ ਠੀਕ ਹੈ, ਘੱਟੋ ਘੱਟ ਪਾਕਿਸਤਾਨ ਨੂੰ ਜਾਂ ਇਸਲਾਮ ਵਾਲਿਆਂ ਨੂੰ ਜਿਹੜਾ ਉਹ ਚੈੱਕ 'ਚ ਰੱਖ ਰਹੇ ਨੇ, ਇੰਨੀ ਕਿ ਇਹਨਾਂ ਦਾ ਲਿਮਿਟਡ। ਪਰ ਇਹਨਾਂ ਨੂੰ ਇਹ ਨਹੀਂ ਪਤਾ ਹੈ, ਜਿਵੇਂ ਇਮਰਾਨ ਖਾਨ ਉਹਨਾਂ ਨੇ ਵੀ ਕਿਹਾ ਕਿ ਵੀ ਜਿਹੜਾ ਜਿਨੀ ਹੈ ਉਹ ਆਊਟ ਆਫ ਬੋਟਲ ਹੈ, ਔਰ ਇਹਨਾਂ ਨੂੰ ਇਹ ਅਹਿਸਾਸ ਨਹੀਂ ਹੈ ਕਿ ਇਹ ਜਿਨੀ ਜਿਹੜਾ ਕਿ ਇਸ ਵੇਲੇ ਗਰੂਰ 'ਚ ਨੇ ਔਰ ਸਮਝਦੇ ਨੇ ਵੀ ਅਸੀਂ ਸੱਚਮੁੱਚ ਹੀ ਸੁਪਰ ਪਾਵਰ ਹੈ, ਅਸੀਂ ਸੱਚਮੁੱਚ ਹੀ ਅਖੰਡ ਭਾਰਤ ਬਣਾਉਣਾ। ਸੋ ਇਹ ਜਿਹੜਾ ਸਾਰਾ ਪਾਰਟ ਹੈ, ਮੈਂ ਸਮਝਦਾ ਵੀ ਇਸ 'ਚੋਂ ਸਵਾਏ ਬਰਬਾਦੀ ਦੇ ਹੋਰ ਕੁਝ ਨਹੀਂ ਨਿਕਲਣਾ। ਔਰ ਮੈਂ ਲਾਈਟਰ ਵੇਨ ਤੇ ਤਾਂ ਨਹੀਂ ਕਹਿਣਾ ਚਾਹੁੰਦਾ, ਇਹ ਗੱਲ ਵੀ ਹੈਵੀ ਵੇਨ ਤੇ ਹੀ ਹੈ। ਔਰ ਇਹ ਸਮਝਦੇ ਨਹੀਂ, ਜਦੋਂ ਅਸੀਂ ਟਰਾਈਬਲ ਸੁਭਾਅ ਜਾਂ ਕਰੈਕਟਰ ਦੀ ਗੱਲ ਕਰਦੇ ਹਾਂ, ਇਹ ਤਾਂ ਦੋ ਸੀਰੀਅਲ ਕਿਲਰ ਬਾਣੀਏ ਮੋਦੀ ਔਰ ਅਮਿਤ ਸ਼ਾਹ ਇੱਕ ਫੂਕ ਦੇ ਗੁਬਾਰੇ ਨਾਲ ਹੀ ਉੱਪਰ ਆਏ ਹੋਏ ਨੇ। ਪਾਕਿਸਤਾਨ ਦੇ ਵਿੱਚ ਇੱਕ ਪਾਸੇ ਪਠਾਨ ਔਰ ਇੱਕ ਪਾਸੇ ਬਾਜਵਾ ਜੱਟ,
ਇਹ ਕੰਬੀਨੇਸ਼ਨ ਆਪਣੇ ਆਪ ਦੇ ਵਿੱਚ ਇਹ ਸਮਝਦੇ ਨੇ ਕਿ ਵੀ ਭਾਰਤ ਵਾਲੇ ਕਿ ਭਾਈ ਇਹਨਾਂ ਨੇ ਜਿਹੜਾ ਉਹ ਕਸ਼ਮੀਰ 'ਚ ਵੜ ਗਏ ਤਾਂ ਆਰਟੀਕਲ 370 ਉਡਾਤਾ, ਗੱਲ ਮੁੱਕ ਗਈ। ਇਹ ਠੀਕ ਹੈ ਵੀ ਉਸ ਬਰਬਾਦੀ 'ਚ ਸਾਡੀ ਵੀ ਬਰਬਾਦੀ ਹੋਏਗੀ ਜਦੋਂ ਅਸੀਂ ਥਰਡ ਫੈਕਟਰ ਸਿੱਖ ਦੇ ਨਾਤੇ ਗੱਲ ਕਰਦੇ, ਪਰ ਮੈਂ ਸਮਝਦਾ ਵੀ ਲੜਾਈ ਰੁਕਦੀ ਉਦੋਂ ਹੈ ਜਦੋਂ ਇਹ ਮੈਸੇਜ ਜਾਏ। ਔਰ ਇਹ ਬੜੀ ਪਪੂਲਰ ਕੋਟ ਹੈ ਕਿ ਇਫ ਯੂ ਵਾਂਟ ਪੀਸ ਬੀ ਪ੍ਰੀਪੇਅਰਡ ਫॉर ਵॉर। ਸੋ ਮੈਂ ਸਮਝਦਾ ਵੀ ਇਮਰਾਨ ਖਾਨ ਹੋਰਾਂ ਨੇ ਬਹੁਤ ਠੀਕ ਮੈਸੇਜ ਦਿੱਤਾ ਔਰ ਇੰਟਰਨੈਸ਼ਨਲ ਕਮਿਊਨਿਟੀ ਦੇ ਵਿਹੜੇ 'ਚ ਸੁੱਟਿਆ ਕਿ ਦੇਖ ਲਓ ਅਸੀਂ ਹੁਣ ਦੇਖਾਂਗੇ, ਅਸੀਂ ਹਰ ਫੋਰਮ ਤੇ ਜਾਵਾਂਗੇ, ਸਿਕਿਉਰਿਟੀ ਕੌਂਸਲ ਜਾਵਾਂਗੇ, ਜਨਰਲ ਅਸੈਂਬਲੀ ਜਾਵਾਂਗੇ, ਹਰ ਸਫਾਰਤਖਾਨੇ ਤੱਕ ਪਹੁੰਚ ਕਰਾਂਗੇ, ਦਰਵਾਜ਼ਾ ਖੜਕਾਵਾਂਗੇ, ਪਰ ਜੇ ਕਸ਼ਮੀਰੀਆਂ ਦੇ ਲਈ ਇਨਸਾਫ ਨਹੀਂ ਨਿਕਲਦਾ, ਉਹਨਾਂ ਨੂੰ ਹੱਕ ਨਹੀਂ ਮਿਲਦੇ ਤੇ ਫਿਰ ਜੋ ਉਹਦੇ ਕਨਸੀਕੁਐਂਸਸ ਹੋਣਗੇ ਉਹਦੇ ਲਈ ਤੁਸੀਂ ਜ਼ਿੰਮੇਵਾਰ ਹੋਵੋਗੇ। ਸੋ ਮੈਂ ਸਮਝਦਾ ਇਹਨੂੰ ਕਹਿੰਦਾ ਟੂ ਸੈਟ ਦਾ ਰੈਕਡ ਸਟ੍ਰੇਟ। ਸੋ ਕੁੱਲ ਮਿਲਾ ਕੇ ਇਹ ਇੱਕ ਬਹੁਤ ਠੀਕ ਮੈਸੇਜ ਗਿਆ ਔਰ ਅਸੀਂ ਫੁੱਲੀ ਇਮਰਾਨ ਖਾਨ ਹੋਰਾਂ ਦੇ ਸਟੈਂਡ ਦੀ ਹਮਾਇਤ ਕਰਦੇ ਹਾਂ। ਜੀ ਬਿਲਕੁਲ, ਜਿੱਥੇ ਇਹ ਸਾਰੇ ਪਾਰਟ ਬਾਰੇ ਗੱਲ ਕਰ ਰਹੇ ਹਾਂ ਮਲਿਕ ਸਾਹਿਬ, ਮੈਂ ਜਾਂਦੇ ਜਿਵੇਂ ਕਸ਼ਮੀਰੀਆਂ ਦੇ ਨਾਲ ਸਿੱਖਾਂ ਦੀ ਜਿਹੜੀ ਸਾਂਝ ਹੈ ਜਾਂ ਜਿਵੇਂ ਸਿੱਖ ਕੌਮ ਨੇ ਕਸ਼ਮੀਰੀਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ, ਇਹਦੀ ਇੱਕ ਐਗਜ਼ਾਮਪਲ ਦੇ ਤੌਰ ਤੇ ਕੱਲ ਨੂੰ ਜੇ ਦੇਖਣਾ ਹੋਵੇ ਤਾਂ ਜਿੱਥੇ 15 ਅਗਸਤ ਦੇ ਜਿਹੜੇ ਪ੍ਰੋਟੈਸਟ ਹੋ ਰਹੇ ਆ, ਕਸ਼ਮੀਰੀ ਵੀ ਉਹਦੇ ਵਿੱਚ ਸ਼ਮੂਲੀਅਤ ਕਰਨਗੇ ਤੇ ਖਾਲਿਸਤਾਨ ਦੇ ਨਾਲ ਜਿਹੜਾ ਕਸ਼ਮੀਰ ਦਾ ਝੰਡਾ ਹੈ ਇੱਥੇ ਯੂਨਾਈਟਿਡ ਨੇਸ਼ਨਸ ਦੇ ਬਾਹਰ ਹੈੱਡਕੁਆਟਰਸ ਦੇ ਬਾਹਰ ਨਿਊਯਾਰਕ ਦੇ ਵਿੱਚ ਝੁਲਾਇਆ ਜਾਵੇਗਾ। ਸੋ ਜਿਹੜੀ ਇਹ ਸਾਂਝ ਹੈ ਕਿ ਇਹ ਪੰਜਾਬ ਤੇ ਕਸ਼ਮੀਰ ਦੇ ਵਿੱਚ ਵੀ ਪੋਸੀਬਿਲਿਟੀ ਇਹਦੀ ਨਜ਼ਰ ਆਉਂਦੀ ਹੈ, ਕਸ਼ਮੀਰ ਤੇ ਪੰਜਾਬ ਵੀ ਇੱਕ ਹੋ ਕੇ ਜਿਹੜਾ ਇਹ ਹਕੂਮਤੀ ਨਿਜ਼ਾਮ ਹੈ ਉਹਦਾ ਟਾਕਰਾ ਕਰ ਸਕਦੇ ਆ, ਇਹਦੀਆਂ ਕੀ ਸੰਭਾਵਨਾਵਾਂ ਨੇ ਤੇ ਇਸ ਫੈਕਟਰ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਸ ਸਵਾਲ ਤੋਂ ਪਹਿਲਾਂ ਮੁਖਤਸਰ ਡਾਕਟਰ ਸਾਹਿਬ ਨੇ ਗੱਲ ਕੀਤੀ ਸੀ ਕਿ ਉਹਦਾ ਮੈਂ ਜਵਾਬ ਦਿੰਦਾ। ਭਾਰਤ ਜਿਹੜਾ ਹੈ ਇਸ ਕਿਸਮ ਦੀ ਇਸ਼ਤਿਆਲ ਅੰਗੇਜ਼ੀ ਕਰ ਰਿਹਾ ਹੈ ਜਦੋਂ ਕਿ $500 ਬਿਲੀਅਨ ਦੇ ਡੈਪ ਦੇ ਥੱਲੇ ਆ। ਉਹ ਜੈਟ 에ਅਰਵੇਜ਼ ਬੰਦ ਹੋ ਚੁੱਕੀ ਆ, 에ਅਰ ਇੰਡੀਆ 76,000 ਕਰੋੜ ਦੇ ਥੱਲੇ ਆ, BSNL 54,000 EMPLOYEES ਜਿਹੜੇ ਲੇ ਆਫ ਹੋਏ ਆ, 15,000 ਕਰੋੜ ਜਿਹੜਾ ਹੈ ਉਹ ਪੋਸਟਲ ਜਿਹੜੇ ਹੈ ਇਹਨਾਂ ਦਾ ਇੰਸਟੀਟਿਊਸ਼ਨ ਹੈ ਉਹ ਹੈ, ਟਾਟਾ ਤੇ ਵੀਡੀਓਕਾਮ ਤੇ ਇਹ ਸਾਰੇ ਕਿੱਥੇ ਖਲੋਤੇ ਹੋਏ ਆ, ਸਾਰੇ ਯਾਨੀ ਥੱਲੇ ਜਾ ਰਹੇ ਆ। ਅਗਰ ਇੰਡੀਆ ਜਿਹੜਾ ਆਪਣੇ ਆਪ ਨੂੰ ਸ਼ਾਈਨਿੰਗ ਇੰਡੀਆ ਦਾ ਨਾਰਾ 90s ਦੇ ਅੰਦਰ ਲਾਇਆ ਸੀ ਤੇ ਜੋ ਹਾਲ ਇਸ ਵੇਲੇ ਇੰਡੀਆ ਦੇ ਅੰਦਰ ਉਹਨਾਂ ਦੀ ਆਪਣੀ ਜਿਹੜੀ ਬਿਜ਼ਨਸ ਟਾਈਕੂਨਸ ਆ ਉਹਨਾਂ ਦਾ ਇਹ ਹਾਲ ਹੋ ਰਿਹਾ ਤੇ ਇੰਡੀਆ ਨੂੰ ਇਹ ਸਮਝਣਾ ਪਏਗਾ ਕਿ ਇੰਡੀਆ ਜਿਹੜਾ ਹੈ ਉਹ ਇਸ ਕਿਸਮ ਦੀ ਇਸ਼ਤਿਆਲ ਅੰਗੇਜ਼ੀ ਜਿਹੜੀ ਹੈ ਉਸ ਤੋਂ ਬਾਅਦ ਆ ਜਾਏ। ਹੁਣ ਤੁਸੀਂ ਗੱਲ ਕੀਤੀ ਕਸ਼ਮੀਰ ਤੇ ਪੰਜਾਬੀਆਂ ਦੀ, ਉਸ ਤੇ ਮੈਂ ਗੱਲ ਇਹੀ ਕਹਾਂਗਾ ਕਿ 1947 ਦੇ ਅੰਦਰ ਜਿਹੜੀ ਦੋਵੇਂ ਪੰਜਾਬ ਦੇ ਅੰਦਰ ਜਿਹੜੀ ਨਸਲਕਸ਼ੀ ਆਪਸ ਦੇ ਅੰਦਰ ਹਿੰਦੂ ਬਣੀਏ ਨੇ ਗਲਤ ਫਹਿਮੀਆਂ ਲਾ ਕੇ ਪਾਈ, ਅੱਜ ਮੈਂ ਸਮਝਦਾ ਉਹਦੇ ਚੁਕਾਨ ਦਾ ਵੇਲਾ ਆ ਗਿਆ ਹੈ। ਔਰ ਜਿਸ ਤਰ੍ਹਾਂ ਪੰਜਾਬ ਦੇ ਲੋਕ ਕਸ਼ਮੀਰੀ ਬੱਚੀਆਂ ਵਾਸਤੇ ਤੇ ਕਸ਼ਮੀਰੀ ਨਹਿਤੇ ਕਸ਼ਮੀਰੀਆਂ ਵਾਸਤੇ ਜਿਸ ਤਰ੍ਹਾਂ ਉਹ ਕਸ਼ਮੀਰ ਦੇ ਅੰਦਰ ਵੀ ਖੜੇ ਹੋਏ, ਜੰਮੂ ਦੇ ਅੰਦਰ ਵੀ ਖੜੇ ਹੋਏ, ਲੱਦਾਖ ਦੇ ਅੰਦਰ ਵੀ ਖੜੇ ਹੋਏ ਔਰ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਉਹਨਾਂ ਨੂੰ ਪ੍ਰੋਟੈਕਟ ਕਰ ਰਹੇ, ਤੇ ਮੈਂ ਸਮਝਦਾ ਕਿ ਇੱਕ ਨਵਾਂ ਇਤਿਹਾਸ ਜਿਹੜਾ ਹੈ ਉਹ ਰਚਨ ਜਾ ਰਿਹਾ ਹੈ, ਜਿਹੜਾ ਬਹਾਦਰੀ ਦਾ ਇਤਿਹਾਸ ਹੈ, ਜਿਹੜਾ ਬਰਾਬਰੀ ਦਾ ਇਤਿਹਾਸ ਹੈ, ਤੇਰਾ ਭਾਈਚਾਰੇ ਦਾ ਇਤਿਹਾਸ ਹੈ। ਤੇ ਮੈਂ ਸਮਝਦਾ, ਮੈਂ ਪਹਿਲੇ ਵੀ ਕਿਹਾ ਸੀ ਕਿ ਹੁਣ ਕਸ਼ਮੀਰ ਜਿਹੜਾ ਪੰਜਾਬ ਦਾ ਰਸਤਾ ਹੈ ਉਹ ਵਾਇਆ ਸ੍ਰੀਨਗਰ ਮੈਨੂੰ ਨਜ਼ਰ ਆ ਰਿਹਾ ਹੈ ਤੇ ਇਹ ਵਕਤੀ ਤੌਰ ਤੇ ਕਾਬਿਜ਼ ਕੁਵਤਾਂ ਜਿਹੜੀਆਂ ਵਕਤੀ ਕਾਮਯਾਬੀ ਨੂੰ ਸਮੇਟ ਤੇ ਲੈਂਦੀਆਂ, ਲੇਕਿਨ ਇਹ ਦੋਵੇਂ ਕੌਮਾਂ ਔਰ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਕਿਹਾ ਕਿ ਬਾਜਵਾ ਤੇ ਕਬਾਇਲੀ ਪਠਾਨ ਇਹਨਾਂ ਨੂੰ ਅੱਜ ਤੱਕ ਕੋਈ ਵੀ ਸ਼ਿਕਸਤ ਨਹੀਂ ਦੇ ਸਕਿਆ ਤੇ ਇਹ ਗੱਲ ਭਾਰਤ ਨੂੰ ਸਮਝਣੀ ਚਾਹੀਦੀ ਆ। ਤੇ ਮੈਂ ਸਮਝਦਾ ਕਿ ਅੱਜ ਦੁਨੀਆ ਖੜੀ ਨਹੀਂ ਹੋਈ, ਲੇਕਿਨ ਅਗਰ ਪੰਜਾਬ ਦੀ ਬਹਾਦਰ ਸਿੱਖ ਕੌਮ ਅਗਰ ਖੜੀ ਹੋ ਗਈ ਆ ਭੈਣ ਬੇਟੀਆਂ ਦੀ ਇੱਜ਼ਤਾਂ ਬਚਾਉਣ ਵਾਸਤੇ ਤੇ ਆਜ਼ਾਦੀ ਦੀ ਸ਼ਮਾ ਇਹ ਜ਼ਰੂਰ ਜਲੇਗੀ। ਉਹਦਾ ਇੱਕ ਮੁਜ਼ਾਹਰਾ ਕੱਲ ਅਕਵਾਮ ਮੁਤਹਿਦਾ ਯੂਨਾਈਟਿਡ ਨੇਸ਼ਨ ਦੇ ਹੈੱਡਕੁਆਟਰ ਨਿਊਯਾਰਕ ਦੇ ਅੰਦਰ ਵੀ ਨਜ਼ਰ ਆਏਗਾ ਤੇ ਦੂਸਰਾ ਪਾਕ ਇੰਡੀਅਨ ਮਿਸ਼ਨ ਦੇ ਸਾਹਮਣੇ ਵੀ ਨਜ਼ਰ ਆਏਗਾ। ਤੇ ਆਜ਼ਾਦੀ ਜਿਹੜੀ ਆ ਹਮੇਸ਼ਾ ਜੋ ਹੈ ਬਜ਼ੋਰੇ ਤਾਕਤ ਲਿੱਤੀ ਜਾਂਦੀ ਆ, ਗੱਲਾਂ ਕਰਕੇ WhatsApp ਤੇ ਬਹਿ ਕੇ ਸੋਸ਼ਲ ਮੀਡੀਆ ਤੇ ਬਹਿ ਕੇ 에ਅਰ ਕੰਡੀਸ਼ਨਾਂ ਤੇ ਨਹੀਂ ਲਿੱਤੀ ਜਾਂਦੀ। ਤੇ ਇਹ ਵੱਲ ਜਿਹੜਾ ਹੈ ਕਸ਼ਮੀਰੀਆਂ ਨੂੰ ਵੀ ਕਸ਼ਮੀਰੀ ਵੀ ਸਿੱਖ ਚੁੱਕੇ ਹੈ ਤੇ ਸਿੱਖ ਬਹਾਦਰ ਕੌਮ ਵੀ ਇਹ ਯਾਨੀ ਜਾਣ ਚੁੱਕੀ ਹੈ ਕਿ ਉਹ ਨਹੀਂ ਚਾਹੁੰਦੀ ਕਿ ਦੁਬਾਰਾ ਪੰਜਾਬ ਦੇ ਬਹਾਦਰ ਲੋਕਾਂ ਨੂੰ ਨਵੰਬਰ 84 ਜਿਹਾ ਸਾਨਿਆ ਦੇਖਣਾ ਪਏ। ਤੇ ਮੈਂ ਸਮਝਦਾ ਇੱਕ ਨਵਾਂ ਇਤਿਹਾਸ ਰਚਨ ਜਾ ਰਿਹਾ ਹੈ। ਜੀ
ਡਾਕਟਰ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ, ਜਿਹੜੀ ਸੋਲੀਡੈਰਿਟੀ ਸਿੱਖਾਂ ਨੇ ਵੀ ਕਸ਼ਮੀਰੀਆਂ ਦੇ ਨਾਲ ਜ਼ਾਹਰ ਕੀਤੀ ਹੈ ਤੇ ਇਹ ਆਪਸੀ ਜਿਹੜੀ ਸਾਂਝ ਦੀ ਗੱਲ ਬਾਹਰਲੇ ਮੁਲਕਾਂ ਦੇ ਵਿੱਚ ਦੇਖੀ ਜਾ ਰਹੀ ਹੈ, ਕਿ ਪੰਜਾਬ ਤੇ ਕਸ਼ਮੀਰ ਦੇ ਵਿੱਚ ਵੀ ਇਹ ਜਿਹੜੀਆਂ ਸੰਭਾਵਨਾਵਾਂ ਨੇ ਜਾਂ ਇਹਦੀ ਜਿਹੜੀ ਇੰਪਲੀਮੈਂਟੇਸ਼ਨ ਹੈ ਉਹ ਕਿਸ ਲੈਵਲ ਤੱਕ ਹੋ ਸਕਦੀ ਹੈ, ਤੇ ਫਿਰ ਜਿਹੜਾ ਇਹ ਹਕੂਮਤੀ ਨਿਜ਼ਾਮ ਹੈ ਉਸ ਬਾਰੇ? ਦੇਖੋ, ਮੈਂ ਇਹਨੂੰ ਥੋੜਾ ਜਿਹਾ ਇੱਕ ਹੋਰ ਨੁਕਤੇ ਤੋਂ ਵੀ ਦੇਖਦਾ। ਜੰਮੂ ਕਸ਼ਮੀਰ ਦੇ ਵਿੱਚ ਜਿਹੜੀ ਸਰਕਾਰ ਪੱਖੀ ਲੀਡਰਸ਼ਿਪ ਸੀ ਫਾਰੂਕ ਅਬਦੁੱਲਾ ਔਰ ਮਹਿਬੂਬਾ ਮੁਫਤੀ ਔਰ ਕਾਂਗਰਸ ਦੀ, ਉਹ ਇਰਰੈਲੇਵੈਂਟ ਹੋ ਗਈ। ਇਹ 370 ਜਿਵੇਂ ਇਹਨਾਂ ਦੇ ਇੰਟੈਲੀਜੈਂਸ ਰਾਹ ਦਾ ਚੀਫ ਰਹੇ ਔਰ ਇੰਟੈਲੀਜੈਂਸ ਬਿਊਰੋ ਦਾ ਚੀਫ ਰਿਹਾ ਅਮਰਜੀਤ ਦੁੱਲਟ, ਜਿਹਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ, ਉਹਨੇ ਕਿਹਾ ਪਹਿਲਾਂ ਕਿਹੜਾ ਯੂਨੀਅਨ ਟੈਰੀਟਰੀ ਨਹੀਂ ਸੀ ਜੰਮੂ ਕਸ਼ਮੀਰ, ਫੌਜ ਰਾਹੀਂ ਰਨ ਹੋ ਰਿਹਾ ਸੀ। ਉਹਨੇ ਕਿਹਾ 370 ਜਿਹੜਾ ਇੱਕ ਸਾਈਕੋਲੋਜੀਕਲ ਤਹਫਜ਼ ਸੀ, ਕੰਸੋਲੇਸ਼ਨ ਸੀ, ਉਹ ਖਤਮ ਹੋ ਗਿਆ। ਲੇਕਿਨ ਇਹਦੇ ਨਾਲ ਹੀ ਜਿਹੜੀ ਕਸ਼ਮੀਰ ਦੀ ਪ੍ਰੋ ਇੰਡੀਆ ਲੀਡਰਸ਼ਿਪ ਸੀ ਉਹ ਸਾਰੀ ਇਰਰੈਲੇਵੈਂਟ ਹੋ ਗਈ। ਸੋ ਮੈਂ ਸਮਝਦਾ ਹਾਂ ਵੀ ਅਮਰਿੰਦਰ ਸਿੰਘ ਦਾ ਇਸ ਮੁੱਦੇ ਦੇ ਉੱਤੇ ਬੋਲਣਾ ਜਾਂ ਦੂਜੇ ਪੋਲੀਟੀਸ਼ੀਅਨਸ ਦਾ ਵੀ, ਉਹ ਇਹ ਸਮਝ ਰਹੇ ਨੇ ਕਿ ਜੋ ਪੜੋਸੀ ਕੇ ਹੁਆ ਤੂੰ ਆਪਣੇ ਹੀ ਜਾਨ, ਜਿਵੇਂ ਕਬੀਰ ਸਾਹਿਬ ਨੇ ਕਿਹਾ ਕਿ ਵੀ ਇਹ ਜਿਹੜਾ ਗਵਾਂਢੀ ਨਾਲ ਹੋਇਆ ਇਹ ਸਾਡੇ ਵੀ ਹੋਣ ਜਾ ਰਿਹਾ। ਸੋ ਉਹਦੇ 'ਚ ਜਿੱਥੇ ਕਿਤੇ ਨਾ ਕਿਤੇ ਇੱਕ ਫੀਅਰ ਵੀ ਆਇਆ ਔਰ ਇਹ ਭਾਰਤ ਦੀਆਂ ਬਾਕੀ ਸਟੇਟਾਂ 'ਚ ਵੀ ਮਹਿਸੂਸ ਕੀਤਾ ਗਿਆ ਵੀ ਇਹ ਤਾਂ ਕਿਸੇ ਵੇਲੇ ਵੀ ਕੁਝ ਵੀ ਕਰ ਸਕਦੇ ਨੇ। ਦੂਸਰਾ ਮੈਂ ਸਮਝਦਾ ਹਾਂ ਕਿ ਜਿਸ ਅੰਦਾਜ਼ ਦੇ ਵਿੱਚ ਜਿਹੜੇ ਪ੍ਰੋ ਇੰਡੀਆ ਸਿੱਖ ਲੀਡਰਸ਼ਿਪ ਖਾਸ ਤੌਰ ਤੇ ਅਮਰਿੰਦਰ, ਔਰ ਇਹਦਾ ਇੱਕ ਉਦਾਹਰਣ ਹੈ ਕਿ ਮਿਸਟਰ ਫਵਾਦ ਚੌਧਰੀ ਨੇ ਗੁਰਮੁਖੀ ਸਕ੍ਰਿਪਟ ਦੇ ਵਿੱਚ ਇਹ ਕਿਹਾ ਵੀ ਕਸ਼ਮੀਰ ਦੇ ਵਿੱਚ ਜਿਹੜੇ ਪੰਜਾਬੀ ਫੌਜੀ ਨੇ ਜਾਂ ਦੂਜੇ ਉਹ ਆਪਣੀ ਜਿਹੜਾ ਡਿਊਟੀ ਤੋਂ ਇਨਕਾਰ ਕਰ ਦੇਣ, ਕੋਈ ਜ਼ੁਲਮ ਨਾ ਕਰਨ। ਔਰ ਉਹਦਾ ਨਤੀਜਾ ਇਹ ਹੋਇਆ ਵੀ ਨਾਲ ਦੀ ਨਾਲ ਪਹਿਲਾਂ ਉਹ ਬੀਜੇਪੀ ਦਾ ਸਿਟਿੰਗ ਐਮਐਲਏ ਦਿੱਲੀ ਕਮੇਟੀ ਦਾ ਪ੍ਰਧਾਨ ਮਨਿੰਦਰ ਸੱਚਾ, ਉਹਨੇ ਚੀਕਾਂ ਮਾਰੀਆਂ। ਫਿਰ ਅਮਰਿੰਦਰ ਨੇ ਕਿ ਜੀ ਅਸੀਂ ਬੜੇ ਪੈਟਰੀਓਟ ਹਾਂ, ਅਸੀਂ ਮਰ ਜਾਾਂਗੇ, ਅਸੀਂ ਦੇਸ਼ ਲਈ ਮਰਦੇ ਰਹੇ ਇਹ ਉਹ। ਲੇਕਿਨ ਜੇ ਤੁਸੀਂ ਕੁੱਲ ਮਿਲਾ ਕੇ ਦੇਖੋਗੇ ਉਹਨਾਂ ਨੂੰ ਹਮਾਇਤੀ ਨਹੀਂ ਮਿਲੇ। ਇਸ ਦੇ ਉਲਟ ਜਿਹੜੀਆਂ ਬਾਹਰ ਪੋਸਟਾਂ ਪੈ ਰਹੀਆਂ ਨੇ ਜਾਂ ਦੂਜੀਆਂ, ਉਹ ਸਿੱਖ ਫੌਜੀਆਂ ਨੂੰ ਕਹਿ ਰਹੇ ਨੇ ਜੰਮੂ ਕਸ਼ਮੀਰ ਦੇ ਵਿੱਚ ਕਿ ਵੀ ਬਿਲਕੁਲ ਤੁਸੀਂ ਜਿਹੜਾ ਉਹ ਇਹਨਾਂ ਦਾ ਸਾਥ ਨਹੀਂ ਦੇਣਾ। ਸੋ ਮੈਂ ਸਮਝਦਾ ਵੀ ਇਹ ਫਿਜ਼ਾ ਸਿਰਫ ਇੱਕ ਲੈਵਲ ਤੇ ਨਹੀਂ ਬਦਲ ਰਹੀ, ਉਹ ਹਰ ਲੈਵਲ ਤੇ ਬਦਲ ਰਹੀ ਹੈ। ਜੇ ਅੱਜ ਇਹਨਾਂ ਨੂੰ ਮਹਿਸੂਸ ਹੋਇਆ ਹੈ ਕਿ ਸੀਆਰਪੀਐਫ ਦੇ ਨਾਂ ਥੱਲੇ 30,000 ਭਈਆ ਆਰਐਸਐਸ ਦਾ ਭਰਤੀ ਕਰਕੇ ਉੱਥੇ ਭੇਜੋ, ਉਹਨਾਂ ਨੂੰ ਤਲਵਾਰਾਂ ਛੁਰੇ ਤੇ ਦੂਜਾ ਤੀਜਾ ਦਿੱਤਾ ਹੈ, ਕਿਉਂਕਿ ਉਹਨਾਂ ਨੇ ਦੇਖਿਆ ਵੀ ਜੇ ਸਿੱਖ ਫੌਜ ਵੀ ਉੱਥੇ ਲਾਈ ਹੈ ਕਿ ਜਿਹੜਾ ਥਾਵਾਂ ਤੇ ਉਹਨਾਂ ਨੇ ਕੋਈ ਆਪਣੀ ਡਿਊਟੀ ਜਿੰਨੀ ਕੁ ਉਹਨਾਂ ਦੀ ਬਣਦੀ ਉਨੀ ਕਰਨ ਤੋਂ ਬਿਯੋਂਡ ਕਿਸੇ ਨੇ ਕੋਈ ਇਹ ਐਂਥੂਸੀਆਜ਼ਮ ਨਹੀਂ ਦਿਖਾਇਆ ਕਿ ਉਹ ਭਾਰਤ ਮਾਤਾ ਦੇ ਸੁਪੁੱਤਰ ਨੇ। ਔਰ ਉਹਨਾਂ ਨੂੰ ਇਹ ਲੱਗ ਰਿਹਾ ਵੀ ਕਸ਼ਮੀਰ ਜਿਹੜਾ ਉਹਨਾਂ ਦੇ ਹੱਥਾਂ ਚੋਂ ਨਿਕਲ ਗਿਆ, ਔਰ ਆਲਰੇਡੀ ਨਿਕਲ ਗਿਆ, ਇਹਦੇ 'ਚ ਕੋਈ ਸ਼ੱਕ ਨਹੀਂ। ਜੇ ਮਾੜੀ ਮੋਟੀ ਕਸਰ ਸੀ ਉਹ ਵੀ ਖਤਮ ਕਰ ਦਿੱਤੀ ਇਹਨਾਂ ਨੇ 5 ਅਗਸਤ ਵਾਲੇ ਦਿਨ। ਸੋ ਮੈਂ ਸਮਝਦਾ ਵੀ ਕੁੱਲ ਮਿਲਾ ਕੇ ਸਰਕਮਸਟੈਂਸਸ ਵੀ ਤੁਹਾਨੂੰ ਨੇੜੇ ਲਿਆਉਂਦੇ ਨੇ ਜੀ। ਵੈਸੇ ਵੀ ਮੈਂ ਜਦੋਂ ਕਸ਼ਮੀਰ ਦੀ ਧਰਤੀ ਦੀ ਗੱਲ ਕਰਦਾ, ਬਹੁਤ ਵਾਰ ਕਸ਼ਮੀਰ ਨੂੰ ਡਿਸਕ੍ਰਾਈਬ ਕਰਦੇ ਹਾਂ ਅਸੀਂ ਸਿਰਫ ਮੁਸਲਮਾਨ ਸਟੇਟ ਦੇ ਤੌਰ ਤੇ ਦੇਖਦੇ ਹਾਂ। ਅਸੀਂ ਭੁੱਲ ਰਹੇ ਹਾਂ ਕਿ ਜੇ ਉੱਥੇ ਅੱਜ 5 ਅਗਸਤ ਤੋਂ ਲੈ ਕੇ ਉਹ ਇੱਕ ਜੇਲ੍ਹ ਬਣਿਆ ਹੋਇਆ, ਉਹਦੇ 'ਚ 1 ਲੱਖ ਸਿੱਖ ਕੱਲਾ ਕਸ਼ਮੀਰ ਘਾਟੀ 'ਚ ਬੈਠਾ, ਜਿਨ੍ਹਾਂ ਨੇ ਕਸ਼ਮੀਰੀ ਪੰਡਤਾਂ ਵਾਂਗ ਆਪਣਾ ਫਾਦਰਲੈਂਡ ਛੱਡਿਆ ਨਹੀਂ ਹੈ। ਇਹਦੇ ਬਾਵਜੂਦ ਏਜੰਸੀਆਂ ਨੇ 35 ਸਿੱਖ ਮਾਰੇ ਪ੍ਰੈਜ਼ੀਡੈਂਟ ਕਲਿੰਟਨ ਦੇ ਵਿਜ਼ਿਟ ਦੇ ਵੇਲੇ। ਕਸ਼ਮੀਰ ਦੇ ਨਾਲ ਸਾਡਾ ਇਤਿਹਾਸ, ਜਿਹੜੇ ਕਸ਼ਮੀਰੀ ਸਿੱਖ ਨੇ ਉਹ ਕੋ ਪੰਜਾਬ ਤੋਂ ਜਾ ਕੇ ਆਬਾਦ ਹੋਏ ਸਿੱਖ ਨਹੀਂ ਨੇ, ਉਹ ਮੂਲ ਰੂਪ ਤੇ ਕਸ਼ਮੀਰੀ ਨੇ। ਗੁਰੂ ਨਾਨਕ ਸਾਹਿਬ ਕਸ਼ਮੀਰ ਵਾਦੀ 'ਚ ਗਏ ਨੇ, 6ਵੇਂ ਪਾਤਸ਼ਾਹ ਗਏ ਨੇ, 7ਵੇਂ ਪਾਤਸ਼ਾਹ ਗਏ ਨੇ। ਸੋ ਵੈਸੇ ਵੀ ਕਸ਼ਮੀਰ ਦੀ ਸਾਂਝ, ਜਿਹੜਾ ਕਸ਼ਮੀਰ ਗੁਲਾਬ ਸਿੰਘ ਨੂੰ ਇਨਾਮ ਦੇ ਤੌਰ ਤੇ ਗਦਾਰੀ ਦੇ ਅੰਗਰੇਜ਼ਾਂ ਨੇ ਦਿੱਤਾ ਸੀ, ਉਹ ਜੰਮੂ ਕਸ਼ਮੀਰ ਜਿਹੜਾ ਉਹ ਪੰਜਾਬ ਦੇ ਨਾਲ ਖਾਲਸਾ ਰਾਜ ਦਾ ਹਿੱਸਾ ਸੀ ਜੀ। ਔਰ ਇਸ ਤੋਂ ਪਹਿਲਾਂ ਵੀ ਜਿਹੜੀ ਕਸ਼ਮੀਰ ਦੀ ਹਿਸਟਰੀ ਹੈ, ਵੈਸੇ ਵੀ ਨੈਕਸਟ ਡੋਰ ਨੇਬਰ ਪਾਣੀਆਂ ਦੇ ਹਵਾਲੇ ਨਾਲ ਵੀ, ਜੇ ਰਾਵੀ ਦਰਿਆ ਦੀ ਅਸੀਂ ਗੱਲ ਕਰਦੇ ਹਾਂ ਤੇ ਰਾਵੀ ਜੰਮੂ ਕਸ਼ਮੀਰ ਨੂੰ ਵੀ ਛੂੰਹਦਾ ਹੈ। ਇਸੇ ਤਰ੍ਹਾਂ ਜਦੋਂ 5 ਦਰਿਆਵਾਂ ਦੀ ਧਰਤੀ ਦੀ ਅਸੀਂ ਗੱਲ ਕਰਦੇ ਹਾਂ, ਸਤਲੁਜ, ਬਿਆਸ, ਰਾਵੀ, ਝਨਾਹ, ਜੇਹਲਮ, ਝਨਾਹ ਔਰ ਜੇਹਲਮ ਜਿਹੜੇ ਨੇ ਉਹ ਕਸ਼ਮੀਰ ਵਾਦੀ ਚੋਂ ਗੁਜ਼ਰਦੇ ਨੇ। ਸੋ ਕੁੱਲ ਮਿਲਾ ਕੇ ਵੈਸੇ ਵੀ ਜਿਓਗ੍ਰਾਫਿਕਲੀ ਅਸੀਂ ਕਲੋਜ਼ ਹੈ, ਅਦਰਵਾਈਜ਼ ਵੀ ਅਸੀਂ ਨੇਬਰ ਹੈ। ਔਰ ਹੁਣ ਇੱਕ ਦੁਸ਼ਮਣ ਹੋਣ ਨੇ ਸਾਨੂੰ ਹੋਰ ਵੀ ਨੇੜੇ ਲੈ ਆਂਦਾ ਹੈ। ਔਰ ਕਿਉਂਕਿ ਅਸੀਂ ਆਲਰੇਡੀ ਉਹ ਪੀੜ ਹੰਡਾਈ ਹੋਈ ਹੈ, ਕਸ਼ਮੀਰੀਆਂ ਨੇ ਸਾਡੇ ਤੋਂ ਵੱਧ ਜਿਹੜੀ ਆ ਉਹ 72 ਸਾਲ ਤੋਂ ਹੈ, ਅਸੀਂ ਜੂਨ 84 ਤੋਂ ਦੇਖਣਾ ਸ਼ੁਰੂ ਕੀਤਾ। ਤੇ ਜਿਸ ਬਹਾਦਰੀ ਨਾਲ ਕਸ਼ਮੀਰੀ ਲੜਿਆ ਔਰ ਖਲੋਤਾ, ਮੈਂ ਇਮਾਨਦਾਰੀ ਨਾਲ ਇਹ ਮਹਿਸੂਸ ਕਰਦਾ ਜੇ ਅੱਜ ਕਿਸੇ ਦੁਨੀਆ ਭਰ ਦੀ ਸਟਰਗਲ ਨੂੰ ਦੇਖਣਾ ਹੋਏ ਕਿ ਜਿੱਥੇ ਬੱਚਾ ਬੱਚਾ ਖਲੋਤਾ ਆਪਣੀ ਆਜ਼ਾਦੀ ਦੇ ਲਈ, ਔਰ ਜਿਹੜੀ ਖਾਲਿਸਤਾਨ ਦੀ ਸਟਰਗਲ ਦੇ ਲਈ ਐਟਲੀਸਟ ਮੇਰੀ ਮੋਟੀਵੇਸ਼ਨ ਹੈ ਉਹ
ਕਸ਼ਮੀਰੀਆਂ ਦਾ ਡਿਫਾਇੰਟ ਬਿਹੇਵੀਅਰ, ਉਹਨਾਂ ਦਾ ਆਜ਼ਾਦੀ ਦੇ ਨਾਲ ਪਿਆਰ ਔਰ ਆਜ਼ਾਦੀ ਲਈ ਕੁਝ ਵੀ ਕਰਨ ਦੀ ਜਿਹੜੀ ਹੈ ਉਹਨਾਂ ਦੀ ਤਾਂਘ। ਜੀ। ਸੋ ਮੈਂ ਸਮਝਦਾ ਵੀ ਇਹ ਸਾਡੇ ਰਿਸ਼ਤੇ, ਵੈਸੇ ਤਾਂ ਸਿੱਖੀ ਔਰ ਇਸਲਾਮ ਔਰ ਕਸ਼ਮੀਰ ਹਮੇਸ਼ਾ ਸੂਫੀ ਇਸਲਾਮ ਦਾ ਘਰ ਰਿਹਾ। ਚਰਾਰੇ ਸ਼ਰੀਫ ਉੱਤੇ 12ਵੀਂ 13ਵੀਂ ਸਦੀ ਦੀ ਮਸਜਿਦ ਸੀ ਜਿਹਨੂੰ ਇਹਨਾਂ ਨੇ ਅੱਗ ਲਾ ਕੇ ਸਾੜਿਆ। ਇਹ ਸਾਂਝ ਵੀ ਹੈ, ਬਾਬਾ ਨਾਨਕ ਦੀ ਸਾਂਝ ਵੀ ਹੈ, ਸਾਡੀ ਨੇਬਰਹੁੱਡ ਦੀ ਸਾਂਝ ਵੀ ਹੈ। ਔਰ ਜ਼ਾਹਰ ਹੈ ਕਿ ਕਸ਼ਮੀਰ ਔਰ ਪੰਜਾਬ ਇਹ ਦੋਨੋਂ ਹੀ ਜਿਹੜੇ ਨੇ ਇੱਕ ਹਮਸਾਏ ਨੇ, ਭਰਾਵਾਂ ਵਾਂਗ ਨੇ। ਔਰ ਅਸੀਂ ਡਾਇਸਪੋਰਾ 'ਚ ਪਿਛਲੇ 30 ਸਾਲ ਤੋਂ ਹੀ ਸਾਡੀ ਕੋਸ਼ਿਸ਼ ਰਹੀ, ਅਸੀਂ ਟੁਗੈਦਰ ਪ੍ਰੋਟੈਸਟ ਰੈਲੀਜ਼ ਹੋਣ, ਸੈਮੀਨਾਰਸ ਹੋਣ, ਕਰਦੇ ਰਹੇ। ਹੁਣ ਅਸੀਂ ਹੋਰ ਵੀ ਇਹ ਕਹੀਏ ਕਿ ਜਿਹੜਾ ਇਹ ਬੌਂਡ ਹੈ ਇਹ ਸੀਮੈਂਟਡ ਹੋ ਗਿਆ ਹੈ ਇਸ ਕਾਮਨ ਐਨੇਮੀ ਦੀ ਰੂਥਲੈਸ ਕਸ਼ਮੀਰ ਪਾਲਿਸੀ ਦੀ ਬਦੌਲਤ। ਜੀ ਬਿਲਕੁਲ, ਤੁਹਾਡਾ ਦੋਵਾਂ ਦਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਮੈਂ ਉਮੀਦ ਕਰਦਾ ਜਿਹੜੇ ਦਰਸ਼ਕ ਅੱਜ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਇਹ ਗੱਲਬਾਤ, ਵਿਚਾਰ ਚਰਚਾ ਜ਼ਰੂਰ ਪਸੰਦ ਆਈ ਹੋਵੇਗੀ। ਤੇ ਇਹ ਗੱਲ ਅਨਾਉਂਸ ਵੀ ਕਰਦੇ ਹਾਂ, ਦੱਸ ਵੀ ਦਿਆਂ ਤੁਹਾਨੂੰ, ਜਿਵੇਂ ਕੱਲ ਦੇ ਪ੍ਰੋਗਰਾਮ ਦਾ ਜ਼ਿਕਰ ਹੋਇਆ ਵੀ ਕੱਲ ਨੂੰ 15 ਅਗਸਤ ਦੇ ਦਿਨ ਜਿੱਥੇ ਅਮਰੀਕਾ ਦੇ ਵਿੱਚ, ਯੂਰਪ ਦੇ ਵਿੱਚ, ਕੈਨੇਡਾ ਦੇ ਵਿੱਚ ਸਿੱਖ ਕੌਮ ਵੱਲੋਂ ਭਾਰਤ ਦੇ ਆਜ਼ਾਦੀ ਦਿਵਸ ਨੂੰ ਨਕਾਰਦਿਆਂ ਜਿਹੜੇ ਪ੍ਰੋਟੈਸਟ ਕੀਤੇ ਜਾ ਰਹੇ ਆ, ਇੱਥੇ ਅਮਰੀਕਾ ਦੇ ਵਿੱਚ ਹਿਊਸਟਨ, ਸੈਨ ਫਰਾਂਸਿਸਕੋ ਹੋਵੇ, ਨਿਊਯਾਰਕ, ਵਾਸ਼ਿੰਗਟਨ ਡੀਸੀ ਹੋਵੇ, ਇੱਥੇ ਇੰਡੀਅਨ ਦੇ ਜਿਹੜੇ ਕੌਂਸੂਲੇਟਸ ਨੇ ਉਹਨਾਂ ਦੇ ਬਾਹਰ ਪ੍ਰੋਟੈਸਟ ਹੋ ਰਹੇ ਆ। ਨਿਊਯਾਰਕ ਦੇ ਵਿੱਚ ਜਿਹੜਾ ਪ੍ਰੋਟੈਸਟ ਹੋ ਰਿਹਾ ਹੈ ਉਹ ਜਿਹੜਾ ਮਾਰਚ ਹੈ ਇੰਡੀਅਨ ਕੌਂਸੂਲੇਟ ਤੋਂ, ਇੰਡੀਅਨ ਮਿਸ਼ਨ ਤੋਂ ਨਿਕਲ ਕੇ ਯੂਨਾਈਟਿਡ ਨੇਸ਼ਨਸ ਹੈੱਡਕੁਆਰਟਰਸ ਦੇ ਵਿੱਚ ਉੱਥੇ ਬਾਹਰ ਜਾਵੇਗਾ, ਜਿੱਥੇ ਅਮਰੀਕਾ ਦੀ ਧਰਤੀ ਦੇ ਉੱਤੇ ਖਾਲਿਸਤਾਨ ਦਾ ਤੇ ਕਸ਼ਮੀਰ ਦਾ ਜਿਹੜਾ ਝੰਡਾ ਹੈ ਉਹ ਝੁਲਾਇਆ ਜਾਵੇਗਾ। ਸੋ ਇਹਦਾ ਜਿਹੜਾ ਲਾਈਵ ਪ੍ਰਸਾਰਣ ਹੈ ਨਿਊਯਾਰਕ ਤੋਂ ਉਹ ਤੁਸੀਂ TV 84 ਤੇ ਕੱਲ ਨੂੰ ਦੁਪਹਿਰ ਦੇ ਸਮੇਂ ਦੇ ਵਿੱਚ ਦੇਖ ਸਕੋਗੇ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਦੇ ਇਸ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।